श्रोते प्रोग्राम अपडेट अमेरिका 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 19 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ, ਪੂਰੇ ਅਮਰੀਕਾ 'ਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। ਇਸ ਦੇ ਨਾਲ ਨਾਲ ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ, ਆਟੋ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਸਾਂਸਨੇ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਸਨੋ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਲੋਬ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਭ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਲਈਏ ਤੇ ਜੋ ਅਲਬਾਮਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਮਾਸ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ 2 ਟੀਨਸ ਨੂੰ ਹੁਣ ਅਰੈਸਟ ਕੀਤਾ ਗਿਆ ਆ ਤੇ ਉਹਨਾਂ ਦੇ ਉੱਤੇ ਮਰਡਰ ਦੇ ਚਾਰਜਸ ਲਾਏ ਗਏ ਹੈਗੇ ਆ। ਸਵੀਟ 16 ਪਾਰਟੀ ਹੋਈ ਸੀ, ਜਿਸ ਟਾਈਮ ਦੇ ਉੱਤੇ 4 ਜਣਿਆਂ ਦੀ ਮੌਤ ਹੋਈ ਆ। ਗੋਲੀਬਾਰੀ ਦੇ ਵਿੱਚ 32 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਆ। ਬੜਾ ਛੋਟਾ ਜਿਹਾ ਟਾਊਨ ਆ ਇਹ ਅਲਬਾਮਾ 'ਚ, ਜਿੱਥੇ ਇਹ ਸਾਰਾ ਕੁਝ ਵਾਪਰਿਆ। ਜੋ ਸਸਪੈਕਟਸ ਨੂੰ ਅਰੈਸਟ ਕੀਤਾ ਗਿਆ ਆ, ਉਹਨਾਂ ਦੇ ਵਿੱਚ ਟਾਈ ਮੈਕਲੂ 17 ਸਾਲਾਂ ਦੇ, ਟਰਾਵਿਸ ਮੈਕਲੂ 16 ਸਾਲਾਂ ਦਾ, ਦੋਨੋਂ ਹੀ ਟਸਕੇਜ਼ੀ ਕਰਕੇ ਟਾਊਨ ਆ ਉੱਥੇ ਦੇ, ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਬਾਕੀ ਦੇ ਕਾਫੀ ਲੋਕ ਹਜੇ ਵੀ ਹਸਪੀਟਲ ਦੇ ਵਿੱਚ ਹੈਗੇ ਆ ਤੇ ਉਹਨਾਂ ਦਾ ਜਿਹੜਾ ਇਲਾਜ ਆ ਚੱਲ ਰਿਹਾ ਹੈਗਾ। ਜੋ FBI ਦੇ ਰਿਪਰੈਜ਼ੈਂਟੇਟਿਵਸ ਆ, US ਮਾਰਸ਼ਲ ਸਰਵਿਸ ਦੇ ਤੇ ਲੋਕਲ ਪੁਲਿਸ ਤੇ ਪ੍ਰੋਸੀਕਿਊਟਰ ਦਾ ਆਫਿਸ, ਇਹ ਸਾਰੀਆਂ ਨੇ ਇੱਕ ਨਿਊਜ਼ ਕਾਨਫਰੰਸ ਦੱਸੀ ਆ, ਨਿਊਜ਼ ਕਾਨਫਰੰਸ ਕੀਤੀ। ਉਹਦੇ ਵਿੱਚ ਦੱਸਿਆ ਕਿ 2 ਜਾਣੇ ਅਰੈਸਟ ਕੀਤੇ ਗਏ ਆ। ਹੁਣ ਤੱਕ ਹੋ ਚੁੱਕੀਆਂ ਮਾਸ ਸ਼ੂਟਿੰਗਸ ਇਸ ਸਾਲ ਦੇ ਵਿੱਚ USA ਦੇ ਵਿੱਚ 165 ਦੇ ਵਿੱਚੋਂ ਇੱਕ ਹੀ ਮਾਸ ਸ਼ੂਟਿੰਗ ਸੀ, ਜਿਹਦੇ ਵਿੱਚ 4 ਜਣਿਆਂ ਦੀ ਮੌਤ ਹੋਈ ਸੀ, ਐਕਸਕਲੂਡਿੰਗ ਕੋਈ ਗਨਮੈਨ ਨਹੀਂ ਇਹਦੇ 'ਚ ਕਿਸੇ ਦੀ ਮੌਤ ਹੋਈ ਸੀ, ਸਿਰਫ ਵਿਕਟਮ ਹੀ ਸੀਗੇ। ਬਹੁਤ ਵੱਡਾ ਜਿਹੜਾ ਆ ਇਸ਼ੂ ਇਸ ਵੇਲੇ ਬਣਿਆ ਹੋਇਆ ਆ USA ਦੇ ਵਿੱਚ। ਕੀ ਕੀਤਾ ਜਾਵੇ ਭਈ ਇੰਨੀ ਜ਼ਿਆਦਾ ਜਿਹੜੀ ਮਾਸ ਸ਼ੂਟਿੰਗ ਹੋ ਰਹੀ ਆ, ਇੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਅਮਰੀਕਨਸ ਨੂੰ ਪਤਾ ਨਹੀਂ ਲੱਗ ਰਿਹਾ। ਕਮਲਾ ਹੈਰਿਸ ਜੋ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀ ਵੀ ਹਰ ਇੱਕ 5 ਪਿੱਛੇ ਇੱਕ ਜਾਣੇ ਨੇ ਆਪਣਾ ਪਰਿਵਾਰਿਕ ਮੈਂਬਰ ਗਨ ਵਾਇਲੈਂਸ ਦੇ ਲਈ ਲੌਸਟ ਕੀਤਾ ਹੈਗਾ। ਇਹ ਇੱਕ ਬਹੁਤ ਵੱਡਾ ਨੰਬਰ ਆ ਜੇ ਦੇਖਿਆ ਜਾਵੇ। ਕਾਈਜ਼ਰ ਫੈਮਿਲੀ ਫਾਊਂਡੇਸ਼ਨ ਨੇ ਸਰਵੇ ਕੰਡਕਟ ਕੀਤਾ ਸੀ ਮਾਰਚ ਮਹੀਨੇ ਦੇ ਵਿੱਚ। ਉਹਦੇ ਬੇਸ ਦੇ ਉੱਤੇ ਉਹਨਾਂ ਨੇ ਦੱਸਿਆ ਸੀ ਵੀ 19% US ਦੇ ਜੋ ਅਡਲਟਸ ਆ, ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਆ, ਉਹ ਕਿਤੇ ਨਾ ਕਿਤੇ ਗਨ ਦੇ ਨਾਲ ਜਾਂ ਸੁਸਾਈਡ ਦੇ ਨਾਲ ਮਾਰੇ ਗਏ ਆ। ਇਹ ਜਿਹੜਾ ਸਰਵੇ ਆ 2018 ਤੋਂ ਲੈ ਕੇ 22 ਤੱਕ ਕੀਤਾ ਗਿਆ ਸੀ ਜੀ। ਬਿਲਕੁਲ, ਸ਼ੂਟਿੰਗਸ ਦੇ ਮਾਮਲੇ ਲਗਾਤਾਰ ਜਿਹੜੇ ਉਹ ਵੱਧ ਰਹੇ ਆ। ਇਹ ਇੱਕ ਸਵੀਟ 16 ਬਰਥਡੇ ਦੇ ਉੱਤੇ ਹੋਈ ਆ। ਇਸ ਤੋਂ ਇਲਾਵਾ ਆਪਾਂ ਦੇਖਿਆ ਕੈਂਸਸ ਦੇ ਵਿੱਚ ਇੱਕ ਮੁੰਡਾ ਗਲਤ ਘਰ ਦੇ ਵਿੱਚ ਵੜ ਗਿਆ, ਤਾਂ ਉਸ ਬੱਚੇ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀ ਗਈਆਂ। ਐਂਡਰੂ ਲੈਸਟਰ, ਜਿਸ ਦੇ ਉੱਤੇ ਦੋਸ਼ ਸੀਗੇ ਇਸ ਬੱਚੇ ਨੂੰ ਗੋਲੀਆਂ ਮਾਰਨ ਦੇ ਲਈ, ਉਸਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਆਤਮ ਸਮਰਪਣ ਜਿਹੜਾ ਉਹ ਕਰ ਦਿੱਤਾ ਸੀ। ਉਸ ਨੂੰ ਬੇਲ ਕਰ ਲਿਆ ਗਿਆ। 84 ਸਾਲਾਂ ਦਾ ਆ ਇਹ, ਸਟੇਟ ਆਫ ਮਜ਼ੂਰੀ ਦੇ ਵਿੱਚ ਰਹਿਣ ਵਾਲਾ।
ਉਸਨੇ ਟਰਨ ਕਰਤਾ ਸੀ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ, ਤੇ ਮਿਸਟੇਕਨ ਕਹਿੰਦੇ ਵੀ ਉਸਨੇ ਗਲਤੀ ਦੇ ਨਾਲ ਜਿਹੜੀ ਉਹ ਰਿੰਗ ਵਜਾਈ ਸੀਗੀ। ਕਮਾਲ ਦੀ ਗੱਲ ਆ ਹਰਜੋਤ ਸਿੰਘ ਜੀ, ਇੰਨੇ ਘਬਰਾਏ ਪਏ ਨੇ ਲੋਕ ਘਰਾਂ ਦੇ ਵਿੱਚ ਵੀ ਰਿੰਗ ਵਜਾਉਣ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਉਹ ਚਲਾ ਦਿੰਦੇ ਨੇ। ਇਸ 84 ਸਾਲਾਂ ਦੇ ਬੰਦੇ ਦੇ ਉੱਤੇ ਹੁਣ ਫਸਟ ਡਿਗਰੀ ਅਸੌਲਟ ਤੇ ਆਰਮਡ ਕ੍ਰਿਮੀਨਲ ਐਕਸ਼ਨ, ਇਹ ਦੋਨੋਂ ਹੀ ਫੈਲਨੀ ਚਾਰਜਸ ਦੇ ਉੱਤੇ ਲਗਾਏ ਗਏ ਆ। 16 ਸਾਲਾਂ ਦਾ ਸੀ ਮੁੰਡਾ ਰਾਲਫ ਯਾਰਡਲ, ਜਿਸ ਉੱਤੇ ਇਹ ਬੀਤੇ ਵੀਰਵਾਰ ਨੂੰ ਗੋਲੀਆਂ ਜਿਹੜੀਆਂ ਮਾਰੀਆਂ ਸੀ। ਹਾਲ ਦੀ ਘੜੀ ਵੀ ਉਹ ਜ਼ੇਰੇ ਇਲਾਜ ਆ। ਬੱਚਾ ਜਿਹੜਾ ਉਹ ਬਚ ਜ਼ਰੂਰ ਗਿਆ ਆ, ਪਰ ਡਾਕਟਰ ਕਹਿੰਦੇ ਵੀ ਕਹਿ ਨਹੀਂ ਸਕਦੇ ਵੀ ਕਿੱਦਾਂ ਬਚਿਆ ਆ। ਪਰ ਇਸ ਦੇ ਵਿੱਚ ਪ੍ਰੋਸੀਕਿਊਟਰਸ ਇਸ ਨੂੰ ਇੱਕ ਰੇਸ਼ੀਅਲ ਕੰਪੋਨੈਂਟ ਦੇ ਤੌਰ ਦੇ ਉੱਤੇ ਵੀ ਦੇਖ ਰਹੇ ਆ, ਕਿਉਂਕਿ ਇਹ ਕਾਲੇ ਮੂਲ ਦਾ ਮੁੰਡਾ ਸੀਗਾ 16 ਸਾਲਾਂ ਦਾ, ਤੇ ਜਿਸ ਨੇ ਗੋਲੀਆਂ ਚਲਾਈਆਂ 84 ਸਾਲਾਂ ਦਾ ਇਹ ਚਿੱਟੇ ਮੂਲ ਦਾ ਜਿਹੜਾ ਉਹ ਬੰਦਾ ਸੀਗਾ। ਇੱਦਾਂ ਦੀ ਜਿਹੜੀ ਹੋਰ ਹਰਜੋਤ ਸਿੰਘ ਜੀ ਘਟਨਾ ਜਿਹੜੀ ਇਹ ਵਾਪਰੀ ਆ, 20 ਸਾਲਾਂ ਦੀ ਇੱਕ ਕੁੜੀ ਜਿਹੜੀ ਆ ਉਹ ਗੋਲੀ ਉਸ ਤੇ ਲੱਗੀ ਆ ਤੇ ਉਹ ਮਰ ਗਈ ਆ, ਜਦ ਉਸਦੀ ਫਰੈਂਡ ਜਿਹੜੀ ਗੱਡੀ ਚਲਾ ਰਹੀ ਸੀ ਉਹ ਗਲਤ ਡਰਾਈਵੇ ਦੇ ਵਿੱਚ ਵੜ ਗਈ। ਅਪਸਟੇਟ ਨਿਊਯਾਰਕ ਦੇ ਵਿੱਚ ਇਹ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ। ਇਹ ਪੇਂਡੂ ਇਲਾਕਾ, ਰੂਰਲ ਇਲਾਕਾ ਸੀਗਾ ਨਿਊਯਾਰਕ ਦਾ, ਜਿੱਥੇ ਇਹ ਗਲਤ ਡਰਾਈਵੇ ਦੇ ਵਿੱਚ ਵੜ ਗਏ। ਉਹ ਆਪਣੇ ਫਰੈਂਡ ਦਾ ਇੱਕ ਘਰ ਲੱਭ ਰਹੇ ਸੀਗੇ, ਤੇ ਉਹ ਜਿਸ ਦੇ ਡਰਾਈਵੇ ਦੇ ਵਿੱਚ ਵੜੇ ਉਸਨੇ ਗੋਲੀਆਂ ਚਲਾਈਆਂ, ਤੇ ਨਾਲ ਬੈਠੀ ਜਿਹੜੀ ਪੈਸੇਂਜਰ ਕੇਲਿਨ ਗੀਲੀਅਸ ਉਸਦਾ ਨਾਂ ਆ, 20 ਸਾਲਾਂ ਦੀ ਇਹ ਕੁੜੀ ਆ, ਉਸ ਦੀ ਮੌਤ ਹੋ ਗਈ ਆ। 65 ਸਾਲਾ ਕੈਵਿਨ ਮੋਨਾਹੈਨ, ਉਸਨੇ 2 ਗੋਲੀਆਂ ਆਪਣੇ ਫਰੰਟ ਪੋਰਚ ਤੋਂ, ਵਾਸ਼ਿੰਗਟਨ ਕਾਉਂਟੀ ਦੇ ਵਿੱਚ ਜਿਹੜਾ ਪੈਂਦਾ ਇਲਾਕਾ ਹੈ ਨਿਊਯਾਰਕ ਸਟੇਟ ਦੇ, ਉੱਥੇ ਗੋਲੀਆਂ ਜਿਹੜੀਆਂ ਚਲਾਈਆਂ। ਅੱਜ ਵਾਸ਼ਿੰਗਟਨ ਕਾਉਂਟੀ ਦੇ ਸ਼ੈਰਿਫ ਜੈਫਰੀ ਮਰਫੀ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇਹ ਦੱਸ ਰਹੇ ਸੀਗੇ। ਸੋ ਕਮਾਲ ਦੀ ਗੱਲ ਹੋਈ ਪਈ ਆ ਹਰਜੋਤ ਸਿੰਘ ਜੀ, ਵੀ ਲੋਕਾਂ ਦੇ ਵਿੱਚ ਮਾੜਾ ਜਿੰਨਾ ਵੀ ਇੱਧਰ ਜ਼ੇਰਾ ਨਹੀਂ ਰਿਹਾ। ਲੋਕ ਗਲਤ ਘਰ ਦੇ ਵਿੱਚ ਪਹੁੰਚ ਵੀ ਜਾਂਦੇ ਆ, ਗਲਤ ਘਰ 'ਚ ਡਰਾਈਵੇ 'ਚ ਕਈ ਵਾਰੀ ਵੜ ਵੀ ਜਾਂਦੇ ਆ। ਹੁਣ ਗੂਗਲ ਦੇ ਉੱਤੇ ਮੈਪ ਦੇ ਸਹਾਰੇ ਲੋਕ ਜਾਂਦੇ ਆ, ਕਈ ਵਾਰੀ ਗਲਤ ਐਡਰੈਸ ਹੋ ਸਕਦਾ ਆ, ਪਰ ਇੱਦਾਂ ਅੱਗੋਂ ਲੋਕ ਪੈਨਿਕ ਕਰਕੇ ਗੋਲੀਆਂ ਚਲਾ ਰਹੇ ਆ। ਇਹ ਆਈ ਥਿੰਕ ਇੱਕ ਮਾੜੀ ਗੱਲ ਆ। ਥੋੜ੍ਹੇ ਸਮੇਂ ਦੇ ਵਿੱਚ ਜਿਹੜੀਆਂ 2 ਘਟਨਾਵਾਂ ਬੈਕ ਟੂ ਬੈਕ ਕੁਛ ਹੀ ਦਿਨਾਂ ਦੇ ਅੰਤਰ ਦੇ ਵਿੱਚ ਇਹ ਵਾਪਰੀਆਂ। ਮਾਸ ਸ਼ੂਟਿੰਗ ਤੋਂ ਸਾਹ ਨਹੀਂ ਸੀ ਮਿਲ ਰਿਹਾ, ਤੇ ਇੱਧਰ ਇੱਦਾਂ ਦੀਆਂ ਗਲਤ ਘਰਾਂ ਦੇ ਵਿੱਚ ਰਿੰਗ ਖੜਕਾਉਣ ਦੇ ਲਈ ਜਾਂ ਡਰਾਈਵੇ 'ਚ ਵੜਨ ਕਰਕੇ ਬੱਚਿਆਂ ਨੂੰ ਗੋਲੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਿਲਕੁਲ। ਐਂਡਰਿਊ ਲੈਸਟਰ, ਜਿਸ ਨੂੰ ਅਰੈਸਟ ਕੀਤਾ ਗਿਆ ਆ, ਕਾਲੇ ਮੂਲ ਦੇ ਨੌਜਵਾਨ ਨੂੰ ਇਸਨੇ ਮਾਰਿਆ ਸੀ। 84 ਸਾਲਾਂ ਦਾ ਇਹ ਬਜ਼ੁਰਗ ਹੈਗਾ ਹੈ ਐਂਡਰਿਊ ਲੈਸਟਰ। ਇਸ ਨੂੰ ਯੂਐਸ ਸਟੇਟ ਆਫ ਮਿਜ਼ੋਰੀ ਦੇ ਵਿੱਚ ਇਸਨੇ ਆਪਣੇ ਆਪ ਨੂੰ ਟਰਨ ਇਨ ਕਰ ਦਿੱਤਾ, ਤੇ ਹੁਣ ਇਹਨੂੰ ਜਿਹੜਾ ਆ ਫਸਟ ਡਿਗਰੀ ਅਸੌਲਟ ਤੇ ਆਰਮਡ ਕ੍ਰਿਮੀਨਲ ਐਕਸ਼ਨ, ਦੋਨੋਂ ਹੀ ਫੈਲਨੀਜ਼ ਆ, ਉਹਦੇ ਵਿੱਚ ਚਾਰਜ ਕੀਤਾ ਜਾਊਗਾ। ਚਿੱਟੇ ਮੂਲ ਦਾ ਹੋਮ ਓਨਰ ਇਸਨੇ ਰਾਲਫ ਯਾਰਡਲ, 16 ਸਾਲ ਦਾ ਜੋ ਕਾਲੇ ਮੂਲ ਦਾ ਨੌਜਵਾਨ ਸੀ, ਇਸ ਨੂੰ ਗੋਲੀ ਇਸ ਕਰਕੇ ਮਾਰ ਦਿੱਤੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਸਨੇ ਡੋਰਬੈਲ ਰਿੰਗ ਕਰਤੀ ਸੀ। ਬਾਈ ਮਿਸਟੇਕ ਉਹ ਆਪਣੇ ਭਰਾ ਨੂੰ ਚੱਕਣ ਗਿਆ ਸੀ, ਤੇ ਉਸਨੇ ਸੋਚਿਆ ਸ਼ਾਇਦ ਇਹੀ ਘਰ ਆ, ਬਾਈ ਮਿਸਟੇਕ ਉਹ ਰਿੰਗ ਕਰਤੀ ਸੀ। ਤੇ ਉਸ ਤੋਂ ਬਾਅਦ ਜਦੋਂ ਨਹੀਂ ਕਰਦਾ, ਇਹਦੇ ਵਿੱਚ ਇਹ ਕਿਹਾ ਗਿਆ ਆ ਵੀ ਜਿਹੜੇ ਪ੍ਰੋਸੀਕਿਊਟਰਸ ਆ ਉਹ ਕਹਿੰਦੇ ਆ ਵੀ ਪੱਕਾ ਇਹਦੇ ਵਿੱਚ ਰੇਸ਼ੀਅਲ ਕੰਪੋਨੈਂਟ ਸੀਗਾ, ਤੇ ਇਸ ਗੋਰੇ ਮੂਲ ਦੇ ਬਜ਼ੁਰਗ ਨੇ ਇਹ ਦੇਖਿਆ ਵੀ ਕਾਲੇ ਮੂਲ ਦਾ ਨੌਜਵਾਨ, ਇਸ ਕਰਕੇ ਕਹਿੰਦੇ ਵੀ ਉਸਨੇ ਜਿਹੜੀ ਗੋਲੀ ਮਾਰੀ ਹੈਗੀ ਆ। ਤੇ ਹੁਣ $2 ਲੱਖ ਦੀ ਜਿਹੜੀ ਬੇਲ ਆ ਉਹਦੇ ਉੱਤੇ ਉਸ ਨੂੰ ਛੱਡ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਭਾਰਤ ਦੀ ਪਾਪੂਲੇਸ਼ਨ ਨੇ ਚੀਨ ਦੀ ਪਾਪੂਲੇਸ਼ਨ ਨੂੰ ਓਵਰਟੇਕ ਕਰ ਲਿਆ ਆ। ਇਸ ਸਾਲ ਦੇ ਮੱਧ ਤੱਕ 2.9 ਮਿਲੀਅਨ 29 ਲੱਖ ਲੋਕ ਵੱਧ ਹੋਣਗੇ ਪਾਪੂਲੇਸ਼ਨ ਦੇ ਵਿੱਚ। ਯੂਐਨ ਦੇ ਅਨੁਮਾਨ ਜਿਹੜੇ ਉਹ ਦੱਸ ਰਹੇ ਆ। ਕਈ ਥਾਵਾਂ ਦੇ ਉੱਤੇ ਤਾਂ ਆਲਰੇਡੀ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਭਾਰਤ ਦੀ ਪਾਪੂਲੇਸ਼ਨ ਚੀਨ ਨੂੰ ਉਹ ਟੱਪ ਗਈ ਹੈਗੀ ਆ। ਸੋ ਇਹ ਜਿਹੜੀ ਸਥਿਤੀ ਬਣੀ ਆ, ਭਾਰਤ ਦੀ ਪਾਪੂਲੇਸ਼ਨ 1.4 ਬਿਲੀਅਨ, ਤੇ ਉਧਰ ਜਿਹੜੀ ਚੀਨ ਦੀ ਪਾਪੂਲੇਸ਼ਨ ਵੀ 1.4, ਪਰ ਅੱਗੇ ਜਿਹੜੇ ਕਹਿ ਲਓ ਵੀ ਨੰਬਰਸ ਦੇ ਵਿੱਚ ਜਿਹੜਾ ਫਰਕ ਆ 2.9 ਮਿਲੀਅਨ ਘੱਟ ਹੋਊਗੀ ਇੰਡੀਆ ਦੇ ਨਾਲੋਂ। ਚੀਨ ਦੀ ਜਦ ਪਾਪੂਲੇਸ਼ਨ ਲਗਾਤਾਰ ਵੱਧ ਰਹੀ ਸੀ, ਉਹਨਾਂ ਨੇ 1 ਫੈਮਿਲੀ 1 ਚਾਈਲਡ ਪਾਲਿਸੀ ਜਿਹੜੀ ਉਹ ਲਾਗੂ ਕੀਤੀ,
ਤੇ ਉਸ ਤੋਂ ਬਾਅਦ 'ਚ ਪਾਪੂਲੇਸ਼ਨ ਦੇ ਉੱਤੇ ਉਹਨਾਂ ਨੇ ਕੰਟਰੋਲ ਤਾਂ ਜਿਹੜਾ ਉਹ ਆਪਣੇ ਵੱਲੋਂ ਕੀਤਾ, ਪਰ ਹੁਣ ਉਹਨਾਂ ਨੂੰ ਫਿਕਰਮੰਦੀ ਇਹ ਲੱਗ ਰਹੀ ਆ ਵੀ ਕਿਤੇ ਪਾਪੂਲੇਸ਼ਨ ਅਚਨਚੇਤੇ ਹੀ ਬਹੁਤ ਜ਼ਿਆਦਾ ਡਿਕਰੀਜ਼ ਆ, ਉਹ ਨਾ ਘਟ ਜਾਵੇ। ਉਹਨਾਂ ਨੇ ਆਪਣੀ ਜਿਹੜੀ ਵਨ ਚਾਈਲਡ ਪਾਲਿਸੀ ਆ ਉਸ ਨੂੰ ਥੱਲੇ ਜਿਹੜਾ ਉਹ ਕਰ ਦਿੱਤਾ। ਮੁਲਕ ਦੁਨੀਆ ਭਰ ਦੇ ਮੁਲਕਾਂ ਦੇ ਵਿੱਚੋਂ ਇਹ ਜਿਹੜੇ ਦੋਨੋਂ ਮੁਲਕ ਆ ਉਹਨਾਂ ਦੇ ਵਿੱਚ ਸਭ ਤੋਂ ਵੱਧ ਪਾਪੂਲੇਸ਼ਨ ਆ। ਤੀਜੇ ਨੰਬਰ ਦੇ ਉੱਤੇ ਬਹੁਤ ਪਿੱਛੇ US ਆਉਂਦਾ ਆ, ਜਿੱਥੇ 340 ਮਿਲੀਅਨ ਪਾਪੂਲੇਸ਼ਨ ਆ, ਤੇ ਜਿਹੜੇ ਪਹਿਲੇ ਟੌਪ ਦੇ ਦੋ ਮੁਲਕ ਨੇ ਉਹ 1.4 ਬਿਲੀਅਨ ਪਾਪੂਲੇਸ਼ਨ ਦੇ ਨਾਲ ਜਿਹੜੇ ਆ ਉਹ ਉਸ ਇਲਾਕੇ ਦੇ ਵਿੱਚ ਰਹਿ ਰਹੇ ਨੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਇੱਥੇ ਬਣੀ ਪਈ ਹੈਗੀ ਆ। ਤੇ ਇੰਡੀਆ ਕਹਿੰਦੇ ਵੀ ਪਾਪੂਲੇਸ਼ਨ ਦੇ ਖੇਤਰ ਦੇ ਵਿੱਚ ਉਹ ਇਸ ਟਾਈਮ ਵੱਧ ਚੁੱਕਾ ਆ। ਦੁਨੀਆ ਦੀ ਗਲੋਬਲ ਪਾਪੂਲੇਸ਼ਨ ਜਿਹੜੀ ਜਨਸੰਖਿਆ ਆ ਉਹ 8 ਬਿਲੀਅਨ ਡਾਲਰ ਨੂੰ 8 ਬਿਲੀਅਨ ਦੀ ਆਬਾਦੀ ਜਿਹੜੀ ਆ ਉਹ ਆਂਕੜੇ ਨੂੰ ਪਾਰ ਕਰ ਚੁੱਕੀ ਆ। ਜੀ, ਸੋ ਬਹੁਤ ਵਾਰ ਸਾਨੂੰ ਸਰੋਤੇ ਮਿਲਦੇ ਰਹਿੰਦੇ ਆ ਵੀ ਯਾਰ ਇੰਡੀਆ ਦੀ ਪੋਜ਼ਿਟਿਵ ਖਬਰ ਦਿਆ ਕਰੋ। ਸੋ ਇਹ ਇੰਡੀਆ ਦੀ ਪੋਜ਼ਿਟਿਵ ਖਬਰ ਹੀ ਆ ਕਿ ਚਾਈਨਾ ਦੀ ਜਿਹੜੀ ਪੋਪੂਲੇਸ਼ਨ ਆ ਉਹਨੂੰ ਇੰਡੀਆ ਨੇ ਓਵਰਟੇਕ ਕਰ ਜਾਣਾ ਹੈਗਾ ਆ ਇਸ ਮਹੀਨੇ ਦੇ ਵਿੱਚ। ਤੇ ਕਹਿੰਦੇ 254 ਮਿਲੀਅਨ ਲੋਕ ਇੰਡੀਆ ਦੇ ਵਿੱਚ 15 ਸਾਲ ਤੋਂ ਲੈ ਕੇ 24 ਸਾਲ ਦੀ ਉਮਰ ਦੇ ਆ। ਇਹ ਸਭ ਤੋਂ ਵੱਡਾ ਨੰਬਰ ਆ ਦੁਨੀਆ ਦੇ ਵਿੱਚ ਜਿਹੜੇ ਇਸ ਏਜ ਗਰੁੱਪ ਦੇ ਵਿੱਚ ਜੋ ਲੋਕ ਆ ਉਹ ਹੈਗੇ ਆ। ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ, ਖਾਸ ਕਰਕੇ ਸੋਸ਼ਲ ਮੀਡੀਆ ਨੂੰ ਲੈ ਕੇ, ਸੋਸ਼ਲ ਮੀਡੀਆ ਵਾਲੀਆਂ ਜਾਂ ਇੰਟਰਨੈਟ ਰਿਲੇਟਡ, ਉਹ ਉੱਥੇ ਜਿਹੜਾ ਆ ਇੰਨਾ ਕੁਛ ਇਨਵੈਸਟ ਕਰਦੀਆਂ ਹੈਗੀਆਂ। ਟੈਕ ਜਾਇੰਟ ਐਪਲ ਇਹ ਸੋਚ ਰਿਹਾ ਵੀ ਇੰਡੀਆ 'ਚ ਇੱਕ ਵੱਡਾ ਜਿਹੜਾ ਆ ਮੈਨੂਫੈਕਚਰਿੰਗ ਹੱਬ ਉਸ ਨੂੰ ਬਣਾਇਆ ਜਾਵੇ। ਇਸਨੇ ਆਲਰੇਡੀ ਐਪਲ ਵਾਲਿਆਂ ਨੇ ਕੁਛ ਪ੍ਰੋਡਕਸ਼ਨ ਚਾਈਨਾ ਤੋਂ ਇੰਡੀਆ ਦੇ ਵਿੱਚ ਮੂਵ ਕਰ ਲਈ ਹੈਗੀ ਆ। ਸੋ UN ਰਿਪੋਰਟ ਦੇ ਮੁਤਾਬਕ 2.9 ਮਿਲੀਅਨ ਲੋਕ ਚਾਈਨਾ ਨਾਲੋਂ ਜ਼ਿਆਦਾ ਹੋਣਗੇ ਇਸ ਮਹੀਨੇ ਦੇ ਐਂਡ ਤੱਕ। ਮਿਡਲ ਆਫ 2024 ਵੀ ਕਹਿ ਰਹੇ ਹੈਗੇ ਆ, 23 ਵੀ ਕਹਿ ਰਹੇ ਹੈਗੇ ਆ। ਤੇ ਬਸ ਇਸ ਮਹੀਨੇ ਜਾਂ ਅਗਲੇ ਮਹੀਨੇ ਤੱਕ ਆਲਰੇਡੀ ਇਹ ਕ੍ਰਾਸ ਕਰ ਜਾਊਗੀ। ਚਾਈਨਾ ਨੇ ਇਹ ਜਿਹੜਾ ਟਾਈਟਲ ਆ ਵਰਲਡ ਦੀ ਲਾਰਜੈਸਟ ਪੋਪੂਲੇਸ਼ਨ ਦਾ 1950 ਤੋਂ ਲੈ ਕੇ ਹੁਣ ਤੱਕ ਰੱਖਿਆ ਆ, ਜੋ ਕਿ ਹੁਣ ਇਹ ਟਾਈਟਲ ਇੰਡੀਆ ਦੇ ਕੋਲ ਚਲੇ ਜਾਊਗਾ। ਸੋ ਪਰ ਇੰਡੀਆ ਦੇ ਵਿੱਚ ਚਾਈਨਾ ਦੇ ਮੁਕਾਬਲੇ ਜੰਗਰ ਪੋਪੂਲੇਸ਼ਨ ਜ਼ਿਆਦੇ ਆ, ਫਰਟੀਲਿਟੀ ਰੇਟ ਬਹੁਤ ਜ਼ਿਆਦਾ ਹੈਗਾ ਇੰਡੀਆ ਦੇ ਵਿੱਚ ਚਾਈਨਾ ਦੇ ਮੁਕਾਬਲੇ। ਸੋ ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਹੋਰ ਵੀ ਜਿਹੜੀ ਪੋਪੂਲੇਸ਼ਨ ਆ ਉਹ ਵਧੂਗੀ। 1007 ਦੇ ਕਰੀਬ ਇੰਡੀਅਨਸ ਦਾ ਇੱਕ ਸਰਵੇ ਕੀਤਾ ਗਿਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 63% ਲੋਕਾਂ ਨੇ ਸਾਡਾ ਜਿਹੜਾ ਮੇਨ ਕੰਸਰਨ ਆ ਉਹ ਇਕਨੋਮਿਕ ਇਸ਼ੂਜ਼ ਨੂੰ ਲੈ ਕੇ ਆ ਇੰਡੀਆ ਦੇ ਵਿੱਚ। ਹਾਲਾਂਕਿ ਆਪਾਂ ਖਬਰਾਂ ਦੇ ਵਿੱਚ ਉੱਥੇ ਜਿਹੜਾ ਇੱਕ ਧਰਮ ਨੂੰ ਲੈ ਕੇ ਜਾਂ ਨੈਸ਼ਨਲਿਜ਼ਮ ਨੂੰ ਲੈ ਕੇ ਉਹੀ ਲੋਕਾਂ ਨੂੰ ਸ਼ੋਅ ਕੀਤਾ ਜਾਂਦਾ ਆ, ਪਰ ਨੰਬਰ 1 ਇੰਡੀਅਨ ਲੋਕਾਂ ਦਾ ਜਿਹੜਾ ਮੁੱਦਾ ਆ ਉਹ ਇਕਨੋਮੀ ਆ, ਉਹ ਤੋਂ ਬਾਅਦ এনवायरमेंट, ਫਿਰ ਹੈਲਥ ਤੇ ਹਿਊਮਨ ਰਾਈਟਸ। ਬਿਲਕੁਲ ਥੋੜੀ ਥਾਂ ਦੇ ਵਿੱਚ ਇੰਨੇ ਜ਼ਿਆਦਾ ਲੋਕ ਜਦੋਂ ਰਹਿੰਦੇ, ਉਹਦੀਆਂ ਆਪਣੇ ਚੈਲੰਜਸ, ਆਪਣੀਆਂ ਜਿਹੜੀਆਂ ਚੁਣੌਤੀਆਂ ਉਹ ਦੇਖਣਾ ਹੋਊਗਾ ਵੀ ਕਿੱਦਾਂ ਇਸ ਨੂੰ ਸਰ ਕਰਦੇ ਆ। ਇੱਕ ਟਾਈਮ ਦੇ ਉੱਤੇ ਗਰੋਥ ਰੇਟ ਭਾਰਤ ਦੀ ਆਬਾਦੀ ਵਧਣ ਦੀ 1.7% ਸੀ, ਤੇ ਹੁਣ ਘਟ ਕੇ 1.2 ਹੋਈ ਆ। ਉੱਦਾਂ ਓਵਰਆਲ ਦੁਨੀਆ ਦੀ ਪਾਪੂਲੇਸ਼ਨ ਚਾਹੇ ਆਂਕੜਾ ਜਿਹੜਾ ਕਹਿੰਦੇ ਹਰਜੋਤ ਸਿੰਘ ਜੀ 8 ਬਿਲੀਅਨ ਨੂੰ ਪਾਰ ਕਰ ਚੁੱਕੇ ਆ, ਪਰ ਪਾਪੂਲੇਸ਼ਨ ਗਰੋਥ ਸਲੋ ਹੋ ਰਹੀ ਆ। ਸੋ ਇਹ ਇੱਕ ਹੋਰ ਚਿੰਤਾਜਨਕ ਪਹਿਲੂ ਜਿਹੜਾ ਉਹ ਆ ਵੀ ਮੈਨੂੰ ਇਦਾਂ ਲੱਗ ਰਿਹਾ ਲੋਕ ਜਿਹੜੇ ਮੰਨਦੇ ਆ ਵੀ ਸ਼ਾਇਦ ਐਜ਼ ਏ ਹੋਲ ਹਿਊਮੈਨਿਟੀ ਆਪਾਂ ਪੀਕ ਕਰ ਚੁੱਕੇ ਹਾਂ ਪਾਪੂਲੇਸ਼ਨ ਦੇ ਵਿੱਚ, ਇਸ ਤੋਂ ਅੱਗੇ ਇਹ ਥੱਲੇ ਵੱਲ ਨੂੰ ਆ। ਜਾਪਾਨ ਵਰਗੇ ਮੁਲਕ ਤੋਂ ਇਲਾਵਾ ਹੋਰ ਬਹੁਤ ਸਾਰੇ ਮੁਲਕ ਆ ਜਿੱਥੇ ਬਜ਼ੁਰਗਾਂ ਦੀ ਪਾਪੂਲੇਸ਼ਨ ਜ਼ਿਆਦਾ ਆ, ਨੌਜਵਾਨਾਂ ਦੀ ਘੱਟ ਆ, ਲੋਕ ਵਿਆਹ ਨਹੀਂ ਕਰ ਰਹੇ, ਨਿਆਣੇ ਨਹੀਂ ਜਿਹੜੇ ਉਹ ਜੰਮ ਰਹੇ। ਇਹ ਆਪਣੇ ਇਰਦ ਗਿਰਦ ਵੀ ਆਪਾਂ ਜਿਹੜਾ ਉਹ ਦੇਖਦੇ ਹਾਂ, ਤੇ ਇਵੈਂਚੁਅਲੀ ਕਹਿੰਦੇ ਪਾਪੂਲੇਸ਼ਨ ਡਿਕਰੀਜ਼ ਦੇ ਵੱਲ ਨੂੰ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਸਕਦੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਾਇੰਸ ਨੇ ਤਰੱਕੀ ਕੀਤੀ ਆ, ਲੋਕਾਂ ਦੀ ਜਿਹੜਾ ਲਾਈਫ ਸਪੈਨ ਆ ਉਮਰ ਦੇ ਵਿੱਚ ਉਸਨੇ ਵਾਧਾ ਜਿਹੜਾ ਉਹ ਜ਼ਰੂਰ ਕਰਾਇਆ ਆ, ਪਰ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਜਿਹੜਾ ਯੰਗਸਟਰਸ ਆ, ਬੱਚੇ ਤੇ ਨੌਜਵਾਨ ਆ, ਉਸ ਆਂਕੜੇ ਦੇ ਉੱਤੇ ਜਿਹੜਾ ਮੇਨ ਫੋਕਸ ਕਹਿੰਦੇ ਆ ਵੀ ਕਰਨ ਦੀ ਜ਼ਰੂਰਤ ਆ ਵੀ ਉਹ ਕਿੰਨੀ ਪਰਸੈਂਟੇਜਸ ਜਿਹੜੀਆਂ ਹਨ ਮੁਲਕ ਦੀਆਂ ਆਬਾਦੀ ਦੇ ਵਿੱਚ, ਤੇ ਇਵੈਂਚੁਅਲੀ ਕਹਿੰਦੇ ਵੀ ਉਹਨਾਂ ਮੁਲਕਾਂ ਦਾ ਹੀ ਕਾਮਯਾਬ ਜਿਹੜਾ ਉਹ ਹੋਣਾ ਆ ਜਿੱਥੇ ਨੌਜਵਾਨਾਂ ਦੀ ਤੇ ਨਿਆਣਿਆਂ ਦੀ ਜਨਸੰਖਿਆ ਆਬਾਦੀ ਜਿਹੜੀ ਉਹ ਵੱਧ ਹੋਵੇਗੀ।
ਜੀ, ਅਗਲੀ ਖਬਰ ਵੱਲ ਚਲੀਏ। ਯੂਐਸ ਦੀ ਗਵਰਨਮੈਂਟ, ਬੜੀ ਹੈਰਾਨੀਜਨਕ ਖਬਰ ਆ। ਯੂਐਸ ਦੀ ਗਵਰਨਮੈਂਟ ਚਾਈਨੀਜ਼ ਪੁਲਿਸ ਸਟੇਸ਼ਨ ਨਿਊਯਾਰਕ ਸਿਟੀ 'ਚ ਆ, ਉਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ। ਕਹਿੰਦੇ ਵੀ 2 ਚਾਈਨੀਜ਼ ਨੈਸ਼ਨਲ ਨੂੰ ਚਾਰਜ ਕੀਤਾ ਗਿਆ ਆ ਵੀ ਉਹ ਇਲੀਗਲ ਪੁਲਿਸ ਸਟੇਸ਼ਨ ਮੈਨਹਟਨ ਦੇ ਚਾਈਨਾ ਟਾਊਨ ਦੇ ਵਿੱਚ ਚਲਾ ਰਹੇ ਸੀ। ਇਸ ਪੁਲਿਸ ਸਟੇਸ਼ਨ ਦਾ ਮੇਨ ਮਕਸਦ ਇਹ ਸੀ, ਜਿਹੜੇ ਚਾਈਨਾ ਦੇ ਅਗੇਂਸਟ ਲੋਕ ਹੈਗੇ, ਚਾਈਨੀਜ਼ ਡਿਸੀਡੈਂਟਸ ਆ, ਉਹਨਾਂ ਦੇ ਅਗੇਂਸਟ ਜੋ ਇਨਫੋਰਮੇਸ਼ਨ ਇਕੱਠੀ ਕਰਦੇ ਸੀ, ਚਾਈਨਾ ਦੀ ਸਰਕਾਰ ਨੂੰ ਸਪਲਾਈ ਕਰਦੇ ਸੀ। ਇਹ ਕਲੇਮ ਜਿਹੜੇ ਆ ਬਹੁਤ ਲੰਮੇ ਸਮੇਂ ਤੋਂ ਆਨਲਾਈਨ ਸਰਕੂਲੇਟ ਹੋ ਰਹੇ ਸੀ ਵੀ ਚਾਈਨਾ ਦੀ ਗਵਰਨਮੈਂਟ ਸੀਕ੍ਰੇਟਲੀ ਇੱਕ ਪੁਲਿਸ ਦਾ ਸਟੇਸ਼ਨ ਉਹਨੇ ਬਣਾਇਆ ਹੋਇਆ ਨਿਊਯਾਰਕ ਸਿਟੀ ਦੇ ਵਿੱਚ, ਚਾਈਨਾ ਦੇ ਲੋਕਾਂ ਦੇ ਅਗੇਂਸਟ ਜੋ ਉਹਨਾਂ ਦੀ ਇਨਫੋਰਮੇਸ਼ਨ ਆ ਉਹ ਇਕੱਠੀ ਕਰਨ ਦੇ ਲਈ। ਫਰਵਰੀ ਮਹੀਨੇ ਦੇ ਵਿੱਚ ਬਹੁਤ ਸਾਰੇ ਪ੍ਰੋਟੈਸਟਰਸ ਇੱਕ ਬਿਲਡਿੰਗ ਦੇ ਬਾਹਰ ਇਕੱਠੇ ਹੋਏ। ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਆਊਟਪੋਸਟ ਹੈਗੀ ਆ, ਜਿੱਥੋਂ ਇਹ ਸਾਰਾ ਕੁਝ ਸਪਾਈ ਕਰ ਰਿਹਾ ਚਾਈਨੀਜ਼ ਲੋਕਾਂ ਦੇ ਉੱਤੇ, ਜੋ ਗਵਰਨਮੈਂਟ ਨਾਲ ਐਗਰੀ ਨਹੀਂ ਕਰਦੇ। ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਇਹ ਵੈਰੀਫਾਈ ਵੀ ਕੀਤਾ। ਸੋ ਹੁਣ ਲੱਗ ਰਿਹਾ ਵੀ ਯੂਐਸ ਦੀ ਗਵਰਨਮੈਂਟ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਇੱਥੇ ਗੱਲ ਇਹ ਵੀ ਦੱਸਣੀ ਜ਼ਰੂਰੀ ਆ ਵੀ ਸਾਡੇ ਨਾਲੋਂ 100 ਗੁਣਾ ਚੰਗੇ ਲੋਕ ਆ ਜਿਹੜੇ ਇਹ ਸੋਚ ਰਹੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਤੇ ਅਸੀਂ ਗਵਰਨਮੈਂਟ ਨੂੰ ਦੱਸੀਏ। ਪਿਛਲੇ 2-3 ਦਿਨਾਂ ਦੇ ਵਿੱਚ ਜੋ ਕੁਝ ਕੈਲੀਫੋਰਨੀਆ 'ਚ ਵਾਪਰਿਆ ਆ, ਉਸ ਨੂੰ ਲੈ ਕੇ ਜੇ ਤੁਸੀਂ ਭਾਰਤੀ ਮੀਡੀਆ ਵੱਲ ਦੇਖੋ, ਭਾਰਤੀ ਮੀਡੀਆ ਚਲਾ ਕੇ ਕਹਿ ਰਿਹਾ ਵੀ 17 ਖਾਲਿਸਤਾਨੀ ਟੈਰਰਿਸਟਾਂ ਨੂੰ ਅਮਰੀਕਾ ਦੀ FBI ਤੇ ਬੜੀਆਂ ਏਜੰਸੀਆਂ ਨੇ ਅਰੈਸਟ ਕਰ ਲਿਆ। ਹੁਣ ਇਸ ਵੱਲ ਦੇਖ ਕੇ ਜੋ ਇੰਗਲੈਂਡ ਦੀ ਸਰਕਾਰ ਆ, ਉੱਥੇ ਵੀ ਜਿਹੜੇ ਖਾਲਿਸਤਾਨੀ ਟੈਰਰਿਸਟ ਸ਼ਬਦ ਉਹ ਯੂਜ਼ ਕਰ ਰਹੇ ਆ। ਸੋ ਇਹ ਸਾਰੇ ਧਿਆਨ ਨਾਲ ਰੱਖ ਲਓ, ਇਹ ਮੇਰੇ ਵੱਲੋਂ ਨਹੀਂ ਸ਼ਬਦ, ਜੋ ਇੰਡੀਆ ਦੀ ਮੀਡੀਆ ਉਹ ਕਹਿ ਰਿਹਾ ਹੈਗਾ ਵੀ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਵੀ ਇਹੀ ਐਕਸ਼ਨ ਕਰਨਾ ਚਾਹੀਦਾ ਆ। ਪਰ ਮੈਂ ਹੈਰਾਨ ਆ ਵੀ ਅਮਰੀਕਾ ਦੇ ਜਿਹੜੇ ਗੁਰੂ ਘਰ ਜਾਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਹੋਰ ਆਰਗੇਨਾਈਜੇਸ਼ਨ ਦੇ ਅਹੁਦੇਦਾਰ ਇਹਦੇ ਤੇ ਕਿਉਂ ਨਹੀਂ ਵਰਕਆਊਟ ਕਰਦੇ ਵੀ ਇੰਡੀਆ ਦੀ ਸਰਕਾਰ ਨੇ ਇੰਡੀਆ ਦੇ ਸਿਟੀਜ਼ਨਸ ਅਮਰੀਕਾ ਵਿੱਚ ਭੇਜੇ ਆ, ਇਹ ਗੁਰਦੁਆਰਿਆਂ 'ਚ ਜਾ ਕੇ ਗੋਲੀਆਂ ਚਲਾਉਂਦੇ ਆ, ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਹੁਣ ਜਿਹੜਾ ਬੰਦਾ ਕੋਈ ਸਿੱਖ ਆ, ਉਹ ਇਹ ਤੱਕ ਸੋਚ ਨਹੀਂ ਸਕਦਾ ਵੀ ਮੈਂ ਗੁਰਦੁਆਰੇ ਜਾ ਕੇ ਗੋਲੀ ਚਲਾਉਂਗਾ। ਸੋ ਨੈਚੁਰਲੀ ਉਹ ਇੰਡੀਆ ਦੇ ਅਲਾਈ ਹੋਊਗੇ ਨਾ, ਉਹ ਇੰਡੀਆ ਵਾਲਿਆਂ ਨੇ ਜੀ ਇੱਥੇ ਭੇਜੇ ਹੋਊਗੇ। ਤੇ ਤੁਸੀਂ ਇੰਟਰਵਿਊ ਸੁਣੀ ਆ ਪਿਛਲੇ ਦਿਨਾਂ ਦੇ ਵਿੱਚ, ਜਿਹੜੇ ਮਰਸਡ ਦੇ ਸ਼ੈਰਫ ਹੈਗੇ ਆ ਤਰਲੋਚਨ ਸਿੰਘ ਸੋਹਲ, ਉਹਨਾਂ ਨੇ ਸ਼ਰੇਆਮ ਕਿਹਾ ਆ ਵੀ ਇੰਡੀਆ ਦੇ ਵਿੱਚ ਬੰਦੇ ਮਾਰ ਕੇ ਜਿਹੜੇ ਆਏ ਹੋ ਆ ਇੱਥੇ, ਉਹ ਇਸ ਗਰੁੱਪ 'ਚ ਇਨਵੋਲਵ ਸੀ। ਮੈਜੋਰਿਟੀ 'ਚ ਉਹ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਿਆ ਆ। ਹੁਣ ਅਮਰੀਕਨ ਸਿਟੀਜ਼ਨ ਨੇ ਥੋੜਾ ਪੋਲੀਟੀਕਲ ਅਸਾਈਲਮ ਲੈਣਾ, ਇੰਡੀਅਨ ਸਿਟੀਜ਼ਨਸ ਨੇ ਪੋਲੀਟੀਕਲ ਅਸਾਈਲਮ ਲਿਆ। ਸੋ ਸਾਨੂੰ ਜਿੰਨੇ ਆਪਣੇ ਲੋਕ ਆ ਉਹਨਾਂ ਨੂੰ ਉੱਠਣਾ ਪੈਣਾ ਹੈ ਇਹਨਾਂ ਦੇ ਅਗੇਂਸਟ। ਸੋ ਜੇ ਮੀਡੀਆ ਤੁਹਾਨੂੰ ਸ਼ਰੇਆਮ ਬਦਨਾਮ ਕਰ ਰਿਹਾ ਇੰਡੀਆ ਦਾ, ਉਹਦੇ ਪਿੱਛੇ ਕਿਉਂਕਿ ਇੰਡੀਆ ਦੀ ਸਰਕਾਰ ਆ ਵੀ ਦੇਖੋ ਜੀ ਇਹ ਖਾਲਿਸਤਾਨੀ ਟੈਰਰਿਸਟ ਆ, ਆਪਾਂ ਕਿਉਂ ਨਹੀਂ ਕਹਿੰਦੇ ਵੀ ਇਹ ਇੰਡੀਆ ਦੇ ਟੈਰਰਿਸਟ ਇੱਥੇ ਭੇਜੇ ਆ? ਉਹਨਾਂ ਨੇ ਇੱਥੇ ਤਾਂ ਕਿ ਗੁਰਦੁਆਰਿਆਂ ਦੇ ਵਿੱਚ ਗੋਲੀਆਂ ਚਲਾਈਆਂ ਜਾਣ, ਲੋਕ ਗੁਰੂ ਘਰਾਂ ਦੇ ਵਿੱਚ ਨਾ ਜਾਣ, ਲੋਕ ਗੁਰੂ ਘਰਾਂ ਦੇ ਵਿੱਚ ਡਰ ਜਾਣ, ਕਿਉਂਕਿ ਸਿੱਖੀ ਦਾ ਪ੍ਰਚਾਰ ਬਾਹਰ ਬਹੁਤ ਹੋ ਰਿਹਾ ਆ, ਹਰ ਇੱਕ ਮੁਲਕ ਦੇ ਵਿੱਚ ਹੋ ਰਿਹਾ ਆ। ਤੁਸੀਂ ਖਾਲਿਸਤਾਨ ਦੇ ਇਸ਼ੂ ਤੇ ਕੋਈ ਐਗਰੀ ਕਰੇ ਚਾਹੇ ਨਾ ਕਰੇ, ਉਹ ਕੋਈ ਮੈਟਰ ਨਹੀਂ ਕਰਦਾ ਹੈਗਾ, ਪਰ ਗੱਲ ਤਾਂ ਗੁਰੂ ਘਰਾਂ ਦੀ ਹੋ ਰਹੀ ਆ ਨਾ। ਹੁਣ ਜਿਸ ਹਿਸਾਬ ਨਾਲ ਗੱਲ ਚੱਲੀ ਸੀ, ਕਹਿੰਦੇ ਭਈ ਉਹ ਜਿਹੜੇ ਇਹ ਫੜੇ ਗਏ ਲੋਕ ਆ ਇੱਕ ਦੂਜੇ ਨੂੰ ਸਾਦੇ ਸੀ ਉੱਥੇ, ਚਾਹੇ ਉਹ ਸਿਲਮੇ ਨਗਰ ਕੀਰਤਨ ਤੇ ਚਾਹੇ ਸਟਾਕਟਨ ਨਗਰ ਕੀਰਤਨ ਤੇ, ਪੇ ਆਓ ਉੱਥੇ, ਤੇ ਉੱਥੇ ਗੋਲੀਆਂ ਚੱਲਣੀਆਂ ਸੀਆਂ, ਉੱਥੇ ਇਨੋਸੈਂਟ ਬੰਦੇ ਮਾਰੇ ਜਾਣੇ ਸੀ। ਸੋ ਸ਼ੁਕਰ ਹੈ ਰੱਬ ਦਾ ਕੋਈ ਇਦਾਂ ਦੀ ਘਟਨਾ ਨਹੀਂ ਵਾਪਰੀ, ਉਹ ਪਹਿਲਾਂ ਹੀ ਅਰੈਸਟ ਹੋ ਗਏ, ਬਹੁਤ ਸਾਰੇ ਅਰੈਸਟ ਕਰ ਲਏ ਗਏ ਇੱਥੇ ਅਮਰੀਕਨ ਏਜੰਸੀਜ਼ ਵੱਲੋਂ। ਸੋ ਸਾਡੀਆਂ ਆਰਗੇਨਾਈਜੇਸ਼ਨ ਨੂੰ, ਜਿਹੜੀਆਂ ਅਮਰੀਕਨ ਏਜੰਸੀਜ਼ ਆ, ਉਹਨਾਂ ਨੂੰ ਦੱਸਣਾ ਚਾਹੀਦਾ ਵੀ ਦੇਖੋ ਜੀ ਇਹ ਭਾਰਤ ਦੀ ਸਰਕਾਰ ਜਾਂ ਭਾਰਤ ਦੀ ਸਰਕਾਰ ਦੇ ਬੰਦੇ ਇਹ ਆ ਕੇ ਇੱਥੇ ਅਮਰੀਕਨ ਸਿਟੀਜ਼ਨ ਦੇ ਵਿੱਚ ਜਿਹੜਾ ਇੰਨਾ ਟੈਰਰਿਜ਼ਮ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਆ। ਸੋ ਸਾਨੂੰ ਵੀ ਕੁਸਕਣਾ ਚਾਹੀਦਾ। ਸਾਡੇ ਨਾਲੋਂ ਇਹ ਖਬਰ ਸਾਂਝੀ ਕਰਨ ਦਾ ਮਕਸਦ ਮੇਰਾ ਇਹੀ ਸੀ ਵੀ ਚਾਈਨੀਜ਼ ਕਿਤੇ ਚੰਗੇ ਆ ਜਿਹੜੇ ਉਹ ਕਹਿ ਰਹੇ ਆ ਵੀ ਦੇਖੋ ਆ ਚਾਈਨਾ ਦੀ ਸਰਕਾਰ ਨੇ ਇੱਥੇ ਆਹ ਇੱਕ ਸੈਂਟਰ ਬਣਾਇਆ ਸੀ ਸਾਡੇ ਅਗੇਂਸਟ, ਉਹ ਪੂਰੀ ਇਨਫੋਰਮੇਸ਼ਨ ਪਿੱਛੇ ਚਾਈਨਾ 'ਚ ਭੇਜਦੇ ਆ, ਜਿਨ੍ਹਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਤੰਗ ਕਰੋ। ਇਹ ਸਾਨੂੰ ਬੋਲਣਾ ਪੈਣਾ ਆ, ਨਹੀਂ ਤਾਂ ਇਹ ਇਦਾਂ ਦਾ ਕੰਮ ਆਉਣ ਵਾਲੇ ਫਿਊਚਰ 'ਚ ਹੋ ਰਿਹਾ ਵੀ ਲੋਕਾਂ ਨੇ ਗੁਰੂ ਘਰਾਂ 'ਚ ਜਾਣੋਂ ਡਰਦੇ ਮਾਰੇ ਜਾਣੋਂ ਬੰਦ ਕਰ ਦੇਣਾ ਹੈਗਾ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ
ਇਹ ਜਿਹੜਾ ਉੱਥੇ ਦਾ ਮੀਡੀਆ ਆ, ਇੰਨਾ ਜਿਹੜਾ ਉਹਨਾਂ ਨੇ ਗੰਦ ਫੈਲਾਇਆ ਆ, ਜਿਹੜਾ ਇੰਨਾ ਜਿਹੜਾ ਜ਼ਹਿਰ ਫੈਲਾ ਰਹੇ ਹੈਗੇ ਆ ਸਿੱਖਾਂ ਦੇ ਅਗੇਂਸਟ, ਨੋ ਮੈਟਰ ਕੋਈ ਸਿੱਖ ਜਿਹੜੇ ਮਰਜ਼ੀ ਵਿਊ ਪੁਆਇੰਟ ਨੂੰ ਬਿਲੋਂਗ ਕਰਦਾ ਹੋਵੇ, ਇਹ ਇੱਥੇ ਕੋਈ ਖਾਲਿਸਤਾਨ ਵਾਲੀ ਗੱਲ ਨਹੀਂ ਹੈ। ਸੋ ਉਹ ਸਾਨੂੰ ਉਹਦੇ ਅਗੇਂਸਟ ਐਕਸ਼ਨ ਲੈਣਾ ਚਾਹੀਦਾ ਹੈਗਾ ਆ। ਸੋ ਆਪਾਂ ਪੰਜਾਬੀ ਰੇਡੀਓ ਯੂਐਸਏ ਤੇ ਜ਼ਰੂਰ ਬੋਲਦੇ ਰਹਾਂਗੇ। ਜੋ ਕੁਝ ਇਹ ਜਿਹੜਾ ਝੂਠ ਦਾ ਪਲੰਦਾ ਆ ਉੱਥੇ ਦੀ ਸਰਕਾਰ ਜਾਂ ਉੱਥੇ ਦੇ ਜਿਹੜੇ ਮੀਡੀਆ ਆ ਉਹ ਫੈਲਾਉਂਦੇ ਰਹਿੰਦੇ ਆ। ਇਹ ਆਪਣੇ ਕੋਲੋਂ ਨਹੀਂ ਮੈਂ ਖਬਰ ਸਾਂਝੀ ਕਰ ਰਿਹਾ, ਗੂਗਲ ਤੇ ਜਾ ਕੇ ਸਰਚ ਕਰ ਲਿਓ, ਕਿੰਨੀਆਂ ਯੂਟਿਊਬ ਕਿੰਨੇ ਚੈਨਲਾਂ ਨੇ ਜੋ 17 ਜਾਣੇ ਅਰੈਸਟ ਕੀਤੇ ਗਏ ਆ, ਉਹਨਾਂ ਨੂੰ ਕੀ ਕੀ ਕਿਹਾ ਹੈਗਾ ਆ। ਜੀ ਬਿਲਕੁਲ, ਇਸ ਚੀਜ਼ ਦਾ ਪਹਿਲਾਂ ਹੀ ਖਦਸ਼ਾ ਸੀਗਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਕਰਨੇ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਮੈਂ ਪਿਛਲੀਆਂ ਖਬਰਾਂ 'ਚ ਵੀ ਜ਼ਿਕਰ ਕਰਕੇ ਹਟਿਆ, ਬੇਕਰਸਫੀਲਡ ਦੇ ਇੱਕ ਵਿਆਹ ਦੇ ਉੱਤੇ ਬਿਸ਼ਨੋਈ ਦਾ ਜਿਹੜਾ ਭਰਾ ਆ ਉੱਥੇ ਦੇਖਿਆ ਗਿਆ ਆ ਕਥਿਤ ਤੌਰ ਦੇ ਉੱਤੇ। ਉੱਥੇ ਜਿਹੜੇ ਸਿੰਗਰ ਉੱਥੇ ਸੱਦੇ ਸੀ ਉਹ ਉੱਥੇ ਗਾ ਰਹੇ ਸੀਗੇ। ਚਲੋ ਹੋ ਸਕਦਾ ਸਿੰਗਰਾਂ ਨੂੰ ਪਤਾ ਹੋਵੇ, ਨਾ ਪਤਾ ਹੋਵੇ, ਪਰ ਇਹ ਤਾਂ ਹੈਗਾ ਆ ਨਾ ਵੀ ਜਿਹੜੇ ਗੈਂਗਸਟਰਸ ਆ ਉਹ ਬਾਹਰ ਹੌਲੀ ਹੌਲੀ ਪਹੁੰਚ ਰਹੇ ਆ। ਜਿਸ ਚੀਜ਼ ਤੋਂ ਵਿਚਾਰੇ ਲੋਕ ਸਤੇ ਹੋਏ ਇੱਥੇ ਪਹੁੰਚ ਰਹੇ ਸੀਗੇ ਵੀ ਉਹ ਆ ਕੇ ਇਹੀ ਕੰਮ ਇੱਥੇ ਸ਼ੁਰੂ ਕਰਨਗੇ। ਦੇਖੋ 2 ਗੈਂਗ ਬਣਾਏ ਫਿਰਦੇ ਸੀਗੇ, ਇੱਕ ਦੂਜੇ ਨੂੰ ਘਾਤ ਲਾ ਕੇ ਮਾਰਨ ਦੀਆਂ ਇਹ ਜਿਹੜੀਆਂ ਤਿਆਰੀਆਂ ਵਿੱਢੀ ਬੈਠੇ ਸੀਗੇ। ਹੁਣ ਜਿਹੜੇ ਉਹਨਾਂ ਨੇ ਉਹ ਫੜੇ ਆ ਤੇ ਆਮ ਲੋਕਾਂ ਨੂੰ ਜਿਹੜਾ ਇੱਥੇ ਬਿਲਕੁਲ ਜਿਹੜਾ ਡਿਸਟਰਬ ਜਿਹੜਾ ਉਹ ਕਰ ਰਹੇ ਆ, ਤੇ ਇਹ ਜਿਹੜੀ ਸਥਿਤੀ ਇੱਥੇ ਬਣੀ ਆ। ਸੋ ਬਿਲਕੁਲ, ਈਵਨ ਇੱਥੇ ਵੀ ਮੀਡੀਆ ਤੁਸੀਂ ਹੁਣ ਦੇਖ ਲਓ, ਅਮਰੀਕਨ ਮੀਡੀਆ 'ਚ ਵੀ ਬਹੁਤ ਸਾਰੇ ਉਹਨੇ ਲਿਖਿਆ ਵੀ ਸਿੱਖ ਜਿਹੜੇ ਗੈਂਗਸਟਰ ਜੇ ਉਹਨਾਂ ਨੂੰ ਤੁਹਾਨੂੰ ਜਿੰਨੇ ਵੀ ਆਪਣੇ ਬੱਚੇ ਆ ਜਿਹੜੇ ਉਹਨਾਂ ਨੂੰ ਪੜ੍ਹਾਏ ਆ, ਉਹਨਾਂ ਪੜ੍ਹਾਉਣ ਦਾ ਮਤਲਬ ਇਹ ਥੋੜ੍ਹਾ ਵੀ ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਆਪਣੀ ਲਾਈਫ ਉਹਨਾਂ ਦੀ ਵਧੀਆ ਹੋ ਗਈ। ਕੋਈ ਕੌਮ ਲਈ ਵੀ ਕੰਮ ਕਰੋ। ਕੱਲ ਨੂੰ ਕੋਈ ਮੇਰੇ ਵਰਗਾ ਪੱਗ ਬੰਨ ਕੇ ਕਿਤੇ ਹੋਰ ਵੀ ਜਾਂਦਾ, ਅਗਲਾ ਕਹਿੰਦਾ ਯਾਰ ਗੈਂਗਸਟਰ ਆ ਸਿੱਖ, ਉਹਨਾਂ ਨੂੰ ਦੱਸੋ ਵੀ ਇਹ ਇੰਡੀਅਨ ਸਿਟੀਜ਼ਨ ਆ, ਇੰਡੀਅਨ ਗੈਂਗਸਟਰ ਆ ਜਿਹੜੇ ਅਮਰੀਕਾ 'ਚ ਆ ਕੇ ਗੰਦ ਪਾਇਆ ਜਿਨ੍ਹਾਂ ਨੇ। ਠੀਕ ਹੈ ਕਿ ਨਹੀਂ? ਸੋ ਜਿੰਨਾ ਇੱਥੇ ਦਾ ਮੀਡੀਆ ਆ ਉਹਨਾਂ ਨੂੰ ਵੀ ਸਾਨੂੰ ਜਿਹੜਾ ਆ ਉਹ ਉਹਨਾਂ ਨੂੰ ਲਿਖਣਾ ਚਾਹੀਦਾ, ਈਮੇਲਸ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਕਾਲਾਂ ਕਰਨੀਆਂ ਚਾਹੀਦੀਆਂ ਵੀ ਇਹ ਉਹ ਕੰਮ ਕਰ ਰਹੇ ਆ, ਨਾ ਕਿ ਇੱਥੇ ਵਾਲੇ ਕਰ ਰਹੇ ਆ। ਕਿਉਂਕਿ ਮੈਜੋਰਿਟੀ ਦੇ ਵਿੱਚ ਉਹਨਾਂ ਸਾਰਿਆਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ, ਉਹ ਇੰਡੀਆ ਦੇ ਸਿਟੀਜ਼ਨ ਆ। ਜੀ ਜੀ ਬਿਲਕੁਲ। ਤੇ ਬਿਲਕੁਲ ਇਸੇ ਤਰੀਕੇ ਨਾਲ ਜਿਹੜੇ ਚੀਨ ਵਾਲਿਆਂ ਨੇ ਇੱਥੇ ਪੁਲਿਸ ਸਟੇਸ਼ਨ ਬਣਾਏ ਆ, ਦੇਖੋ ਖੂਫੀਆ ਪੁਲਿਸ ਸਟੇਸ਼ਨ। ਦੇਖੋ ਇਹਦਾ ਮੈਨਹਟਨ ਸਿਟੀ ਦੇ ਵਿੱਚ ਦੇਖੋ ਨਾ 6 ਮੰਜ਼ਿਲਾ ਬਿਲਡਿੰਗ ਸੀਗੀ ਜਿਹੜੀ ਹਰਜੋਤ ਸਿੰਘ ਜੀ, ਇੱਕ ਫੋਰਨ ਪੁਲਿਸ ਆਊਟਪੋਸਟ ਜਿਹੜੀ ਚੀਨ ਦੇ ਲਈ ਨਿਊਯਾਰਕ ਦੇ ਚਾਈਨਾ ਟਾਊਨ ਦੇ ਵਿੱਚ ਇਹ ਰੱਖੀ ਬੈਠੇ ਸੀ। 2 ਬੰਦੇ ਹੁਣ ਉਹਨਾਂ ਨੇ ਗ੍ਰਿਫਤਾਰ ਜਿਹੜੇ ਕੀਤੇ ਆ। ਜੇ ਇਹਨਾਂ ਨੇ ਬਣਾਏ ਆ ਤੇ ਇੰਡੀਆ ਕਿਹੜੀ ਘੱਟ ਸਰਵੇਲੈਂਸ ਕਰਨ ਵਾਲੀ ਮੁਲਕ ਹੈਗਾ ਆ। ਉਹਨਾਂ ਦੇ ਵੀ ਪਤਾ ਨਹੀਂ ਇੱਦਾਂ ਦੇ ਕਿੰਨੇ ਚਲੋ ਪੁਲਿਸ ਸਟੇਸ਼ਨ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਉਹਨਾਂ ਦੇ ਲੋਕ ਤਾਂ ਇੱਥੇ ਬਥੇਰੇ ਹੈਗੇ ਆ ਜੋ ਇੱਦਾਂ ਦੀਆਂ ਜਾਣਕਾਰੀਆਂ ਉੱਥੇ ਤੱਕ ਪਹੁੰਚਾਉਂਦੇ ਜਿਹੜੇ ਉਹ ਹੋਣਗੇ, ਜੋ ਕਹਿ ਰਹੇ ਹੋਣਗੇ ਵੀ ਅੰਦਰ ਖਾਤੇ ਜਿਹੜਾ ਇਹ ਕੀ ਕੁਛ ਜਿਹੜਾ ਉਹ ਗੱਲਾਂ ਜਿਹੜੀਆਂ ਉਹ ਕੀ ਕਰਦੇ ਆ। ਕਿਉਂਕਿ ਉਹਨਾਂ ਨੂੰ ਰਾਸ ਨਹੀਂ ਆ ਨਾ, ਉਹ ਆਪਾਂ ਦੇਖਿਆ ਹੀ ਆ ਦਰਬਾਰ ਸਾਹਿਬ ਦੇ ਮਸਲੇ ਦੇ ਵਿੱਚ ਹੁਣ ਵੀ ਕਿੱਦਾਂ ਰਾਸ਼ਟਰਵਾਦ ਨੂੰ ਇੱਕ ਧਰਮ ਬਣਾ ਕੇ ਮੋਹਰੇ ਕਰਕੇ ਜਿਹੜਾ ਉਹ ਕਰਕੇ ਹੁਣ ਆਲਦੋ ਜਿਹੜੇ ਉਹ ਪਿਓਤੀ ਮਾਫੀ ਉਹਨਾਂ ਨੇ ਮੰਗੀ, ਚੰਗੀ ਗੱਲ ਆ ਉਹਨਾਂ ਦੀ ਵੀ, ਉਹਨਾਂ ਨੇ ਜਿਹੜੀ ਉਹ ਮਾਫੀ ਮੰਗ ਲਈ। ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਇਹ ਬਗੈਰ ਮਤਲਬ ਤੋਂ ਜਿਹੜੇ ਉਹ ਮਸਲੇ ਜਿਹੜੇ ਉਹ ਬਣਾ ਰਹੇ ਆ। ਸੋ ਜਿੱਦਾਂ ਤੁਸੀਂ ਦੱਸ ਰਹੇ ਆ ਖਾਲਿਸਤਾਨ ਦੇ ਉੱਤੇ ਕ੍ਰੈਕਡਾਊਨ, ਖਾਲਿਸਤਾਨੀਆਂ ਦੇ ਉੱਤੇ ਕ੍ਰੈਕਡਾਊਨ ਕਰਕੇ ਜਿਹੜਾ ਆ ਉਹ ਦਿਖਾਇਆ ਜਾ ਰਿਹਾ, ਜਦ ਕਿ ਉੱਥੇ ਦੇ ਜਿਹੜਾ ਨੈਸ਼ਨਲਿਸਟ ਗੁੰਡਾ ਜਿਹੜਾ ਗੈਂਗਸਟਰ ਬਿਸ਼ਨੋਈ ਆ ਉਸ ਦੇ ਨਾਲ ਵੀ ਜੁੜੇ ਹੋਏ ਲੋਕ ਇੱਥੇ ਆ। ਉੱਥੇ ਦੇ ਜੁਰਮਾਂ ਦੇ ਵਿੱਚ ਲੋੜੀਂਦੇ ਲੋਕ ਉਹ ਇੱਥੇ ਆ ਕੇ ਵੀ ਜੁਰਮ ਜਿਹੜੇ ਆ ਉਹ ਕਰ ਰਹੇ ਨੇ। ਲੋਕ ਅੱਖਾਂ ਖੋਲ੍ਹਣ, ਦੇਖਣ ਵੀ ਆਲੇ ਦੁਆਲੇ ਜਿਹੜਾ ਆ ਉਹ ਕੀ ਜਿਹੜਾ ਉਹ ਕਰ ਰਹੇ ਆ। ਤੇ ਇਹਨਾਂ ਨੇ ਆ ਕੇ ਇੱਥੇ ਲਾਉਣਾ ਆ ਜੀ, ਉਹ ਜਿੱਥੇ ਵਿਆਹ ਅਟੈਂਡ ਕਰ ਰਹੇ ਆ ਜਾਂ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਆ, ਭਾਈ ਦੇਖੋ ਆਲੇ ਦੁਆਲੇ ਦੇਖੋ, ਇਹਨਾਂ ਤੋਂ ਦੂਰ ਤੁਹਾਨੂੰ ਦੂਰੀਓ ਜਿਹੜੀ ਤੁਹਾਡੀ ਰਹੋਗੇ ਤਾਂ ਚੰਗੇ ਰਹੋਗੇ, ਅਦਰਵਾਈਜ਼ ਤੁਹਾਨੂੰ ਤੇ ਤੁਹਾਡੇ ਨਿਆਣਿਆਂ ਨੂੰ ਤੇ ਅਗਲੀ ਜਿਹੜੀ ਪੀੜ੍ਹੀ ਨੂੰ ਇਸ ਰਾਹ ਦੇ ਉੱਤੇ ਇਹਨਾਂ ਨੇ ਇੱਥੇ ਵੀ ਜਿਹੜਾ ਉਹ ਤੋੜਨਗੇ। ਕੰਮ ਕਰਨਾ ਕੋਈ ਚੱਜ ਦਾ ਕਰੋ, ਕੋਈ ਰੋਕਦਾ ਥੋੜ੍ਹੀ ਆ ਤੁਹਾਨੂੰ ਵੀ ਤੁਹਾਡੇ ਖੂਨ ਦੇ ਵਿੱਚ ਗਰਮੀ ਆ, ਕੋਈ ਚੰਗੀਆਂ ਚੀਜ਼ਾਂ ਜਿਹੜੀਆਂ ਕਰੋ, ਕੁਛ ਨਵੀਆਂ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰੋ। ਇਹੀ ਚੀਜ਼ਾਂ ਇੱਕ ਦੂਜੇ ਦੇ ਉੱਤੇ ਤੂੰ ਮੈਨੂੰ ਟੇਢਾ ਕੋ ਤੱਕਿਆ, ਤੂੰ ਮੈਨੂੰ ਇੱਦਾਂ ਕੋ ਕੀਤਾ, ਤੂੰ ਆਹ ਕਿਉਂ ਹੋਇਆ, ਜੇ ਇਹੀ ਚੀਜ਼ਾਂ ਇੱਥੇ ਵੀ ਆਪਾਂ ਲੈ ਆਂਦੀਆਂ ਤਾਂ ਫਿਰ ਤਾਂ ਭਾਈ ਸਰਗੇ ਤੋਂ ਅੱਗੇ ਕਿਹੜੇ ਮੁਲਕ ਦੇ ਵਿੱਚ ਜਾਣਾ ਆ, ਕਿ ਮਾਰਸ ਤੇ ਜਾਣਾ ਹੈ, ਕਿੱਧਰ ਨੂੰ ਜਾਣਾ, ਕੋਈ ਰਾਹ ਰੂ ਥੋੜ੍ਹੀ ਕੋਈ ਹੈਗਾ ਕਿਸੇ ਪਾਸੇ ਨੂੰ, ਜੇ ਆਪਾਂ ਵੀ ਸਿਸਟਮ ਇੱਥੇ ਨੂੰ ਵੀ ਆਪਾਂ ਗਲਦਾਨ ਕਰ ਦਾਂਗੇ ਜੀ। ਅਗਲੀ ਜਿਹੜੀ ਹੁਣ ਜੀ 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 ਜੇ ਇਦਾਂ ਹੀ ਗੱਲ ਕਰਦੇ ਜਾਈਏ, ਹੁਣ ਜਿਹੜਾ ਇਮੀਗ੍ਰੇਸ਼ਨ ਮੁੱਦਾ ਹੈ ਨਾ, ਜਿਹੜੇ ਹੁੰਦਾ ਆਪਾਂ ਵੀ ਸਾਰੇ ਇਮੀਗ੍ਰੈਂਟ ਹੀ ਆ, ਜਦੋਂ ਫਿਰ ਉਹ ਮੁਲਕਾਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਗੰਦ ਪੈਂਦਾ ਆ, ਜਿੱਦਾਂ ਹੁਣ ਤੁਸੀਂ ਇੱਥੇ ਵੀ ਦੇਖਿਆ ਫਰਾਡ ਹੁੰਦੇ ਆ, ਤੇ ਨੈਚੁਰਲੀ ਫਿਰ ਜਿਹੜੇ ਲੋਕ ਆ ਉਹ ਜਿਹੜੇ ਓਰੀਜਨਲ ਉਸ ਮੁਲਕਾਂ ਦੇ ਲੋਕ ਆ ਉਹ ਹੇਟ ਕਰਦੇ ਆ।
ਫਿਰ ਆਪਾਂ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ। ਹੁਣ ਫਰਾਂਸ ਦੇ ਵਿੱਚ ਆਪਾਂ ਨੂੰ ਪਤਾ ਵੀ ਬਹੁਤ ਲੰਮੇ ਸਮੇਂ ਤੋਂ ਉੱਥੇ ਅਨਰੈਸਟ ਹੈਗਾ। ਫਰਾਂਸ ਵਾਲਿਆਂ ਨੇ ਇੱਕ ਸਪੈਸ਼ਲ ਜਿਹੜੀ ਆ ਕਿਕ ਆਫ ਕੀਤਾ ਹੈਗਾ। ਉਹਨਾਂ ਨੇ ਫਰਾਡ ਜੋ ਹੋ ਰਿਹਾ, ਕਹਿੰਦੇ ਵੀ ਉਹਨਾਂ ਦੇ ਮੁਲਕ ਦੇ ਵਿੱਚ ਇਮੀਗ੍ਰੇਸ਼ਨ ਵੈਲਫੇਅਰ ਫਰਾਡ ਬਹੁਤ ਵੱਡੇ ਲੈਵਲ ਦੇ ਉੱਤੇ ਹੋ ਰਿਹਾ। ਉਹ ਹੁਣ ਕਿਹੜੀ ਕਮਿਊਨਿਟੀ ਕਰ ਰਹੀ ਆ ਆਪਾਂ ਕਹਿਣਾ ਨਹੀਂ ਚਾਹੁੰਦੇ ਹੈਗੇ, ਪਰ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਨੇ ਇਹ ਕਿਹਾ ਆ ਵੀ ਇਹ ਬਹੁਤ ਜਿਹੜੀ ਮਾੜੀ ਗੱਲ ਆ, ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖੇ ਸੀ ਵੀ ਕਿੰਨੇ ਵੱਡੇ ਪ੍ਰੋਟੈਸਟ ਫਰਾਂਸ ਦੇ ਵਿੱਚ ਹੋਏ ਆ ਉੱਥੇ ਦੀ ਜਿਹੜੀ ਪੈਨਸ਼ਨ ਨੂੰ ਲੈ ਕੇ, ਏਜ ਨੂੰ ਲੈ ਕੇ। ਤੇ ਹੁਣ ਉਹ ਦੇਖ ਰਿਹਾ ਵੀ ਕਿੱਡੇ ਫਰਾਡ ਹੋ ਰਹੇ ਆ। ਇਹ ਆਪਾਂ ਦੇ ਸਾਡੇ ਮੁਲਕ 'ਚ ਵੀ, ਅਮਰੀਕਾ 'ਚ ਵੀ ਇਹ ਵਾਪਰਦਾ ਆ। ਯੂਕੇ ਦਾ ਪੱਠਾ ਇਸੇ ਚੀਜ਼ ਨੇ ਜਿਹੜਾ ਬਿਠਾਇਆ ਹੈਗਾ ਆ, ਵੈਲਫੇਅਰ ਫਰਾਡ ਨੇ। ਵੀ ਲੋਕ ਜਾਂਦੇ ਆ, ਜਿਹੜੀ ਕੰਮ ਵੀ ਕਰੀ ਜਾਂਦੇ ਆ, ਵੈਲਫੇਅਰ ਵੀ ਲਈ ਜਾਂਦੇ ਆ। ਆਪਾਂ ਦੇਖਦੇ ਹੀ ਆ, ਕੱਲੇ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬੀ, ਜਿਹੜੇ ਉਹ ਜਿੰਨੇ ਇਮੀਗ੍ਰੈਂਟ ਆ ਬਹੁਤ ਸਾਰੇ ਉਹਨਾਂ ਦੇ ਵਿੱਚ, ਹਾਲਾਂਕਿ ਲੋਕਲ ਬੰਦੇ ਵੀ ਬਹੁਤ ਹੁੰਦੇ ਆ, ਪਰ ਹੁਣ ਉੱਥੇ ਤਾਂ ਕਹਿੰਦੇ ਵੀ ਥਾਊਜ਼ੈਂਡਸ ਆਫ ਲੋਕ ਜਿਹੜੇ ਆ ਇਸ ਫਰਾਡ ਦੇ ਵਿੱਚ ਰਡਾਰ ਦੇ ਉੱਤੇ ਫਰਾਂਸ ਦੀ ਸਰਕਾਰ ਦੇ ਉੱਤੇ ਆਏ ਆ। ਉੱਥੇ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਅਸੀਂ ਕੱਲੇ ਨੂੰ ਜਿਹੜਾ ਆ ਚੈੱਕ ਕਰਾਂਗੇ ਵੀ ਜਿਹੜੀ ਫਰਾਂਸ ਦੀ ਸਰਕਾਰ ਆ ਬਹੁਤ ਜ਼ਿਆਦਾ ਇਸ ਫਰਾਡ ਦੇ ਨਾਲ ਫੈਡ ਅਪ ਹੋਈ ਪਈ ਆ। ਇਸ ਦੇ ਉੱਤੇ ਜਿਹੜੇ ਲੋਕ ਜਿਨ੍ਹਾਂ ਨੂੰ ਰੀਜ਼ਨੇਬਲੀ, ਜਿਨ੍ਹਾਂ ਨੂੰ ਚਾਹੀਦਾ ਆ, ਜਿਨ੍ਹਾਂ ਨਾਲ ਸੱਚਮੁੱਚੇ ਕੋਈ ਵਾਪਰਿਆ ਹੁੰਦਾ, ਕਿਸੇ ਦੀ ਹਸਬੈਂਡ ਦੀ ਡੈਥ ਹੋ ਜਾਂਦੀ ਆ, ਬੱਚੇ ਛੋਟੇ ਆ, ਕੰਮ ਨਹੀਂ ਕਰ ਸਕਦੇ, ਵੀ ਉਹ ਲਈ ਤਾਂ ਸਰਕਾਰ ਜ਼ਰੂਰ ਹੈਲਪ ਕਰਦੀ ਆ। ਪਰ ਜਦੋਂ ਤੁਸੀਂ ਉਸ ਨੂੰ ਮਿਸਯੂਜ਼ ਕਰਦੇ ਆ, ਉਹ ਵੀ ਜਿੱਦਾਂ ਮਿਲੀਅਨਸ ਤੱਕ ਚਲਾ ਜਾਂਦਾ, ਤਾਂ ਨੈਚੁਰਲੀ ਫਿਰ ਉਹ ਮੁਲਕ ਵਾਲਿਆਂ ਨੇ ਜਿਹੜਾ ਰੌਲਾ ਪਾਉਣਾ ਹੈਗਾ ਆ। ਹੁਣ ਫਰਾਂਸ ਵਾਲੇ ਕਹਿੰਦੇ ਆ ਵੀ ਵੈਲਫੇਅਰ ਫਰਾਡ ਨੂੰ ਨੰਬਰ 1 ਪ੍ਰਾਇਓਰਟੀ ਲੈ ਕੇ ਉਹਦੇ ਉੱਤੇ ਐਕਸ਼ਨ ਕਰਨ ਜਾ ਰਹੇ ਹੈਗੇ। ਜੀ ਜੀ ਬਿਲਕੁਲ। ਤੇ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਆਪਾਂ ਪਿਛਲੀ ਖਬਰ ਦੇ ਵਿੱਚ ਹੀ ਜਿਹੜੀ ਗੱਲ ਕਰ ਰਹੇ ਸੀਗੇ, ਇਹ ਜਿਹੜੀਆਂ ਰਿਪੋਰਟਸ ਇਹ ਦੱਸੀਆਂ ਜਾ ਰਹੀਆਂ ਵੀ ਜਿਸ ਦੇ ਵਿੱਚ ਜਿਹੜੇ ਪੰਜਾਬੀ ਸਿੰਗਰ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਜਿਸ ਵਿਆਹ ਦੇ ਉੱਤੇ ਪਰਫਾਰਮ ਕੀਤਾ, ਉਹ ਕਰਮਵੀਰ ਦਿਓ ਦੀ ਜਿਹੜੀ ਵੈਡਿੰਗ ਸੀਗੀ। ਉਹ ਉਸ ਤੇ ਕਹਿੰਦੇ ਵੀ ਉਲਟ ਕਈ ਤਰੀਕੇ ਦੇ ਜਿਹੜੇ ਕ੍ਰਿਮੀਨਲ ਕੇਸ ਰਜਿਸਟਰਡ ਦੱਸੇ ਜਾਂਦੇ ਆ। ਇਹ ਜਿਹੜੀਆਂ ਰਿਪੋਰਟਸ ਇਸ ਟਾਈਮ ਦੱਸ ਰਹੀਆਂ ਆ, ਇਸੇ ਵਿਆਹ ਨੂੰ ਜਿਹੜਾ ਅਨਮੋਲ ਬਿਸ਼ਨੋਈ ਆ, ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਆ, ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਵੀ ਜਿਸ ਦਾ ਨਾਮ ਜਿਹੜਾ ਉਹ ਆ ਰਿਹਾ ਆ, ਉਹ ਵੀ ਉਸ ਵਿਆਹ ਨੂੰ ਉਸਨੇ ਅਟੈਂਡ ਜਿਹੜਾ ਉਹ ਕੀਤਾ ਸੀਗਾ। ਤੇ ਕਰਮਵੀਰ ਦਿਓ ਕੋਈ ਹੋਰ ਨਹੀਂ, ਰਵਨੀਤ ਬਿੱਟੂ ਦੀ ਇਲੈਕਸ਼ਨ ਕੈਂਪੇਨ ਜਿਹੜੀ 2019 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਸਨੇ ਕਹਿੰਦੇ ਵੀ ਉਹ ਉੱਥੇ ਦੇਖਿਆ ਗਿਆ ਸੀਗਾ ਵੀ ਉਹ ਵੀ ਸਪੋਰਟ ਕਰਦਾ ਸੀਗਾ ਉਸ ਦੇ ਨਾਲ। ਉਸ ਦੇ ਉਲਟ ਵੀ ਕਹਿੰਦੇ ਵੀ ਕਈ ਕੇਸ, ਹੁਣ ਦੇਖੋ ਇਹ ਨਹੀਂ ਪਤਾ ਵੀ ਸੱਚੇ ਨੇ ਕਿ ਝੂਠੇ ਨੇ, ਪਰ ਕਈ ਮਾਮਲਿਆਂ ਦੇ ਵਿੱਚ ਨਾਮ ਜਿਹੜਾ ਆ ਉਹ ਇਸ ਦਾ ਇੱਦਾਂ ਆ ਜਾਂਦਾ ਆ। ਸੋ ਇਸੇ ਕਰਕੇ ਲੋਕ ਜਿਹੜੇ ਉਹ ਧਿਆਨ ਉਹਨਾਂ ਨੂੰ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ। ਦੇਖੋ ਰਿਸ਼ਤੇਦਾਰੀਆਂ ਹੁੰਦੀਆਂ ਸਾਰਿਆਂ ਦੀਆਂ, ਹਰ ਇੱਕ ਜਣਾ ਇਹ ਚੀਜ਼ਾਂ ਨੂੰ ਜਿਹੜਾ ਉਹ ਸਮਝਦਾ ਆ, ਪਰ ਹੁਣ ਲਾਰੈਂਸ ਬਿਸ਼ਨੋਈ ਤਾਂ ਕਿਸੇ ਚੀਜ਼ ਤੋਂ ਜਿਹੜਾ ਉਹ ਲੁਕਿਆ ਛਿਪਿਆ ਨਾਂ ਨਹੀਂ ਨਾ ਹੈਗਾ ਵੀ ਉਹਦੇ ਨਾਲ ਸੰਬੰਧਿਤ ਲੋਕ ਜਦੋਂ ਤੁਹਾਡੇ ਵਿਆਹਾਂ ਦੇ ਉੱਤੇ ਵੀ ਜਿਹੜੇ ਉਹ ਆਉਣਗੇ ਤਾਂ ਕੀ ਜਿਹੜਾ ਉਸ ਚੀਜ਼ ਦੇ ਵਿੱਚ ਬਣਦਾ। ਇਹ ਜਿਹੜੀਆਂ ਰਿਪੋਰਟ ਆ, ਜਿਹੜਾ ਪੰਜਾਬ ਵਾਲਾ ਮੁੰਡਾ ਹਰਜੋਤ ਸਿੰਘ ਜੀ, ਜਿਹੜਾ ਸੰਦੀਪ ਸਿੰਘ ਆ, ਉਸਨੇ ਜਿਹੜੀ ਰਿਪੋਰਟ ਆ ਉਹ ਸਾਰੀ ਜਿਹੜੀ ਇਸ ਦੇ ਵਿੱਚ ਦੱਸੀ ਆ ਵੀ ਇੱਦਾਂ ਇਸ ਤਰੀਕੇ ਦੇ ਨਾਲ ਇਹ ਲੋਕ ਜਿਹੜੇ ਉਹ ਦੇਖੇ ਗਏ ਹੈਗੇ ਆ। ਜੀ ਸੋ ਬਿਲਕੁਲ ਇਹ ਵੀ ਦੱਸਦੇ ਜੀ, ਆਪਾਂ ਪੰਜਾਬੀ ਰੇਡੀਓ ਵੱਲੋਂ ਨਹੀਂ ਕੋਈ ਸਾਡੀ ਰਿਪੋਰਟ, ਜੋ ਕੁਝ ਮੀਡੀਆ 'ਚ ਆਇਆ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਜੀ। ਤੇ ਆਪਾਂ ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਜੁੜਦੇ ਆ ਹੋਰ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ ਦੁਨੀਆ ਭਰ ਦੇ ਵਿੱਚ। ਟਿਕਟੌਕ ਦੇ ਉੱਤੇ ਇੱਕ ਚੈਲੰਜ ਨੇ ਇੱਕ ਨੌਜਵਾਨ ਦੀ ਫੇਰ ਜਾਨ ਲਈ ਆ, ਉਸ ਚੈਲੰਜ ਬਾਰੇ ਵੀ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਹੋਰ ਇਸ ਤੋਂ ਇਲਾਵਾ ਅਹਿਮ ਖਬਰਾਂ, ਟੈਸਲਾ ਆਪਣੇ ਪ੍ਰਾਈਸਾਂ ਨੂੰ ਲੈ ਕੇ ਇੱਕ ਨਵੀਂ ਐਲਾਨ ਕਰ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੁਝ ਅਜਿਹੇ ਚੈਲੰਜਸ ਚਲਾ ਦਿੱਤੇ ਜਾਂਦੇ ਆ ਜਾਂ ਚੱਲ ਪੈਂਦੇ ਆ ਜਿਹੜੇ ਕਿ ਜਾਨਲੇਵਾ ਸਾਬਤ ਹੁੰਦੇ ਆ। ਇਹੀ ਚੀਜ਼ ਵਾਪਰੀ ਆ ਓਹਾਇਓ ਦੇ ਵਿੱਚ। 13 ਸਾਲਾਂ ਦਾ ਇੱਕ ਮੁੰਡਾ, ਉਸਨੇ ਟਿਕਟੌਕ ਚੈਲੰਜ ਦੇ ਵਿੱਚ ਪਾਰਟਿਸਿਪੇਟ ਕਰਦੇ ਕਰਦੇ ਆਪਣੀ ਜਾਨ ਗਵਾ ਲਈ ਆ। ਸੋਸ਼ਲ ਮੀਡੀਆ ਦੇ ਉੱਤੇ ਚੈਲੰਜ ਚੱਲ ਰਿਹਾ ਸੀ ਟਿਕਟੌਕ ਦੇ ਉੱਤੇ, ਖਾਸ ਕਰਕੇ ਵੀ ਹੋਲੂਸੀਨੇਟ ਕਰਨ ਦੇ ਲਈ, ਇੱਕ ਹਿਸਾਬ ਦੇ ਨਾਲ ਨਸ਼ਾ ਕਹਿ ਲਓ ਵੀ ਕਾਈਂਡ ਆਫ ਕਰਨ ਦੇ ਲਈ, ਵੀ ਤੁਹਾਡਾ ਦਿਮਾਗ ਦੀ ਸੁੱਧ ਬੁੱਧ ਕਾਈਂਡ ਆਫ ਗਵਾਚ ਜਾਵੇ। 12 ਤੋਂ 14 ਗੋਲੀਆਂ ਜਿਹੜੀਆਂ ਆ ਉਹ ਖਾਣ ਬੈਨਡਰਿਲ ਦੀਆਂ ਉਹਨਾਂ ਨੇ ਖਾਧੀਆਂ, ਖਾ ਰਹੇ ਸੀਗੇ। ਤੇ ਇਦਾਂ ਹੀ ਇਹ 13 ਸਾਲਾਂ ਦੇ ਮੁੰਡੇ ਨੇ ਟਿਕਟੌਕ ਦਾ ਚੈਲੰਜ ਦੇਖਿਆ ਤੇ ਉਹ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਬ੍ਰੇਨ ਡੈਡ ਹੋ ਗਿਆ। ਕਈ ਦਿਨਾਂ ਤੱਕ ਉਹ ਲਾਈਫ ਸਪੋਰਟ ਦੇ ਉੱਤੇ ਰਿਹਾ, ਪਰ ਇਵੈਂਚੁਅਲੀ ਉਸਦੇ ਪਿਤਾ ਨੇ ਇਹ ਫੈਸਲਾ ਲਿਆ ਵੀ ਉਹਦੀ ਕੋਈ ਵੀ ਬ੍ਰੇਨ ਐਕਟੀਵਿਟੀ ਨਹੀਂ ਹੋ ਰਹੀ ਤੇ ਉਸਨੂੰ ਲਾਈਫ ਸਪੋਰਟ ਤੋਂ ਚੱਕ ਲਿਆ, ਜਿਸ ਕਰਕੇ ਹੁਣ ਉਹ ਪੂਰਾ ਹੋ ਗਿਆ ਆ। ਸੋ ਇੱਦਾਂ ਦੇ ਬਹੁਤ ਸਾਰੇ ਚੈਲੰਜਸ ਦੇਖੋ ਹਰਜੋਤ ਸਿੰਘ ਜੀ ਆ ਜਾਂਦੇ ਆ। ਟਿਕਟੌਕ ਨੇ ਹੁਣ ਇਸ ਚੈਲੰਜ ਦੇ ਨਾਲ ਰਿਲੇਟਡ ਸਾਰੀਆਂ ਵੀਡੀਓਜ਼ ਤਾਂ ਜਿਹੜੀਆਂ ਉਹ ਹਟਾ ਦਿੱਤੀਆਂ। ਸਬਸਟੈਂਸ ਅਬਿਊਜ਼ ਨੂੰ ਲੈ ਕੇ ਰਿਸੋਰਸਿਸ ਤਾਂ ਉਹ ਆਫਰ ਕਰ ਰਹੇ ਆ, ਪਰ ਦੇਰ ਹੋ ਗਈ ਆ। ਇੱਦਾਂ ਦੇ ਹੋਰ ਪਤਾ ਨਹੀਂ ਕਿੰਨੇ ਚੈਲੰਜਸ ਨੇ ਦੁਨੀਆ ਭਰ ਦੇ ਵਿੱਚ ਨੌਜਵਾਨਾਂ ਨੂੰ ਖਾ ਲਿਆ ਹੈਗਾ ਆ। ਉਹ ਇਸ ਦੇ ਵਿੱਚ ਗਵਾਚ ਗਏ ਨੇ। ਐਡੀ ਛੋਟੀ ਉਮਰੇ ਫੋਨਸ ਦੇ ਨਾਲ ਇੰਨੀ ਨਜ਼ਦੀਕੀ ਤੇ ਬਿਨਾਂ ਰੋਕ ਟੋਕ ਤੇ ਬਿਨਾਂ ਕਿਸੇ ਦੀ ਨਜ਼ਰ ਤੋਂ ਇੱਦਾਂ ਦੀਆਂ ਚੀਜ਼ਾਂ ਨੂੰ ਦੇਖਣਾ ਤੇ ਉਸ ਨੂੰ ਜਿਹੜਾ ਉਹ ਕਰਨਾ, ਇਹ ਇੱਕ ਖਤਰੇ ਵਾਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਬਣ ਚੁੱਕੀ ਆ। ਸੋ ਇਹ ਹੁਣ 13 ਸਾਲਾਂ ਦਾ ਜਿਹੜਾ ਮੁੰਡਾ ਆ ਉਸ ਦਾ ਦੇਹਾਂਤ ਹੋ ਗਿਆ, ਕਿਉਂਕਿ ਉਸਨੇ ਇਹ 12 ਤੋਂ 13 ਗੋਲੀਆਂ ਜਿਹੜੀਆਂ ਆ ਉਹ ਬੈਨਡਰਿਲ ਦੀਆਂ ਹਲੂਸੀਨੇਸ਼ਨ ਦੇ ਚੈਲੰਜ ਨੂੰ ਪੂਰੇ ਚੱਕਰ ਵਿੱਚ ਉਹ ਖਾ ਲਈਆਂ। ਜੀਵਨ ਇਸ ਮੁੰਡੇ ਦਾ ਨਾਮ ਸੀ ਜੀ। ਬਹੁਤ ਹੀ ਮਾੜੀ ਖਬਰ ਆ ਇਹ। ਆਪਾਂ ਯੂਨੀਵਰਸਿਟੀਜ਼ ਦੇ ਵਿੱਚ ਤਾਂ ਸੁਣਦੇ ਸੀ ਵੀ ਯੂਨੀਵਰਸਿਟੀਜ਼ ਦੇ ਜਿਹੜੇ ਫਰਟਰਨਿਟੀ ਕਲੱਬਸ ਹੁੰਦੇ ਆ ਉੱਥੇ ਸ਼ਰਾਬ ਪੀਣ ਨੂੰ ਲੈ ਕੇ ਜਾਂ ਇਦਾਂ ਦੇ ਉੱਥੇ ਮੌਤਾਂ ਦੀ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ, ਪਰ 13 ਸਾਲ ਦੇ ਬੱਚੇ ਨੂੰ ਸੋ ਬਿਲਕੁਲ ਆਪਣੇ ਬੱਚਿਆਂ ਦਾ ਜਿਹੜਾ ਧਿਆਨ ਰੱਖੋ, ਬੜੇ ਲਾਗੇ ਰਹੋ। ਬਾਕੀ ਜਿਹੜਾ ਸ਼ੋ ਅਪ ਦੁਨੀਆ 'ਚ ਉਹ ਕਿਸੇ ਦੇ ਕੰਮ ਨਹੀਂ ਆਉਣਾ। ਉਹ ਥੋੜੇ ਚਿਰ ਲਈ ਗਲੈਮਰ ਹੋ ਸਕਦਾ, ਅਲਟੀਮੇਟਲੀ ਜਿਹੜੇ ਆ ਜੇ ਬੱਚੇ ਬਚਾ ਜਾਓਗੇ ਤਾਂ ਆਪਾਂ ਸਾਰੇ ਬਚ ਜਾਵਾਂਗੇ। ਅਗਲੀ ਖਬਰ ਵੱਲ ਚਲੀਏ। ਦੁਨੀਆ ਦੇ ਅਫਰੀਕਾ ਵਾਲੀ ਸਾਈਡ ਦੇ ਵਿੱਚ ਸੂਡਾਨ ਦੇ ਵਿੱਚ ਬਹੁਤ ਵੱਡੀ ਫਾਈਟਿੰਗ ਚੱਲ ਰਹੀ ਆ। ਦੋ ਜਨਰਲਸ ਦੇ ਗਰੁੱਪ ਜਿਹੜੇ ਆ ਆਪਸ ਦੇ ਵਿੱਚ ਲੜ ਰਹੇ ਆ। ਹਿਊਮੈਨਿਟੇਰੀਅਨ ਟਰੂਸ ਹੋਇਆ ਸੀ। ਕਹਿੰਦੇ ਸੀ ਵੀ ਥੋੜੇ ਟਾਈਮ ਦੇ ਲਈ ਕੁਛ ਕੰਟਰੀਜ਼ ਦੇ ਡਿਪਲੋਮੈਟਸ ਨੇ ਰਲ ਕੇ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਅੱਜ ਉੱਥੇ ਜੋ ਗਨ ਫਾਇਰ ਆ ਉਹਦੇ ਉੱਤੇ ਟਰੂਸ ਕੀਤਾ ਜਾਵੇ, ਰੋਕਿਆ ਜਾਵੇ, ਪਰ ਇਹ ਨਹੀਂ ਵਾਪਰਿਆ। ਅਤਿੱਤਿਆ ਅਬਦੁੱਲਾ ਅਤਿੱਤਿਆ ਇਹ ਜਿਹੜੇ ਹੈਗੇ ਸੁਡਾਨ ਡਾਕਟਰਸ ਦੇ, ਉਹ ਕਹਿੰਦੇ ਵੀ ਫਾਈਟਿੰਗ ਉੱਥੇ ਚੱਲ ਰਹੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਇੱਕ ਜਨਰਲ ਆਬਦਿਲ ਫਤਿਹ ਬਰਹਮ ਆ
ਉਹਦਾ ਜਿਹੜਾ ਆਰਮ ਫੋਰਸਿਸ ਦਾ ਗਰੁੱਪ ਆ ਉਹ ਵੀ, ਤੇ ਦੂਸਰੇ ਪਾਸੇ ਜਨਰਲ ਮੁਹੰਮਦ ਹਮਦਨ ਦਿਗਾਲਗੋ ਦਾ ਜਿਹੜਾ ਗਰੁੱਪ ਆ, ਇਹ ਆਪਸ ਦੇ ਵਿੱਚ ਦੋਨਾਂ ਦੀ ਜਿਹੜੀ ਆ ਪੂਰੀ ਫਾਈਟ ਚੱਲ ਰਹੀ ਆ ਵੀ ਕਿਹਨੇ ਉੱਥੇ ਜਿਹੜਾ ਆ ਕੰਟਰੋਲ ਕਰਨਾ ਹੈਗਾ ਆ। ਪਰ ਅਨਫੋਰਚੂਨੇਟ ਪਾਰਟ ਇਹ ਆ, ਸਾਡਾ ਖੁਦ ਦਾ ਮੁਲਕ ਜਿਹੜਾ ਅਮਰੀਕਾ ਵਾਲਾ ਕੁਛ ਨਹੀਂ ਇਹਦੇ ਤੇ ਖਾਸ ਕਰਕੇ ਜਿਹੜੇ ਲੋਕ ਬਿਹਾਈਂਡ ਦਾ ਸੀਨ ਉਹ ਵਰਕਆਊਟ ਕਰ ਰਹੇ ਆ ਵੀ ਕਿੱਦਾਂ ਉੱਥੇ ਪੀਸ ਰਹੇ। ਪਰ ਜਿਹੜੇ ਅਮਰੀਕਨ ਸੂਡਾਨ ਦੇ ਵਿੱਚ ਫਸੇ ਹੋਏ ਆ, ਉਹਨਾਂ ਦੇ ਸੰਬੰਧ ਦੇ ਵਿੱਚ ਅਮਰੀਕਾ ਤੋਂ, ਵਾਈਟ ਹਾਊਸ ਤੋਂ ਇਹ ਸਟੇਟਮੈਂਟ ਆਈ ਆ। ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਸਪੋਕਸਮੈਨ ਜੌਨ ਕਰਬੀ, ਉਹਨਾਂ ਨੇ ਇਹ ਕਿਹਾ ਵੀ ਸਾਡੀ ਕੋਈ ਪਲਾਨ ਨਹੀਂ ਹੈ US ਗਵਰਨਮੈਂਟ ਦੀ ਸੂਡਾਨ ਦੇ ਵਿੱਚ ਜਿਹੜੇ ਅਮਰੀਕਨ ਫਸੇ ਹੋਏ ਆ ਉਹਨਾਂ ਨੂੰ ਬਾਹਰ ਕੱਢਣ ਦੀ, ਜਦ ਕਿ ਦੁਨੀਆ ਦੇ ਬਾਕੀ ਮੁਲਕ ਉਹਨਾਂ ਨੇ ਆਲਰੇਡੀ ਇਵੈਕੂਏਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। ਜਾਪਾਨ ਨੇ ਕਿਹਾ ਆ ਵੀ ਅੱਜ ਸਵੇਰੇ ਵੀ ਪਹਿਲਾ ਨੇਸ਼ਨ ਆ ਜਾਪਾਨ ਜਿਨ੍ਹਾਂ ਨੇ ਕਿਹਾ ਵੀ ਅਸੀਂ ਆਪਣੇ ਸਾਰੇ ਸਿਟੀਜ਼ਨ ਸੂਡਾਨ ਤੋਂ ਬਾਹਰ ਕੱਢ ਰਹੇ ਹੈਗੇ ਆ, ਕਿਉਂਕਿ ਕੋਈ ਬਿਜ਼ਨਸ ਤੇ ਗਿਆ ਹੁੰਦਾ, ਕੋਈ ਉਹਨਾਂ ਦੇ ਐਮਬੈਸੀ ਆ, ਕੋਈ ਜਿਹੜਾ ਵਿਜ਼ਿਟ ਕਰਨ ਗਿਆ ਹੈਗਾ। ਇਸੇ ਤਰ੍ਹਾਂ ਜਰਮਨ ਨੇ ਵੀ ਇਹ ਕਹਿ ਦਿੱਤਾ ਆ ਵੀ ਉਹਨਾਂ ਦੇ 150 ਦੇ ਕਰੀਬ ਸਿਟੀਜ਼ਨਸ ਹੈਗੇ ਆ, ਉਹ ਅਸੀਂ ਉੱਥੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਖਾਰਤੂਮ ਜੋ ਉੱਥੇ ਦਾ ਸ਼ਹਿਰ ਆ, ਉੱਥੇ ਇੱਕੋ ਇੱਕ ਏਅਰਪੋਰਟ ਆ, ਤੇ ਏਅਰਪੋਰਟ ਦੇ ਲਾਗੇ ਵੀ ਜਿਹੜੀ ਆ ਗੋਲੀਬਾਰੀ ਚੱਲ ਰਹੀ ਆ, ਤੇ ਉੱਥੋਂ ਜਿਹੜੀਆਂ ਫਲਾਈਟਸ ਉਡਣੀਆਂ ਬਹੁਤ ਔਖੀਆਂ ਹੈਗੀਆਂ। ਜਰਮਨ 에ਅਰ ਫੋਰਸ ਨੇ 3 ਟਰਾਂਸਪੋਰਟ ਪਲੇਨਸ ਸੂਡਾਨ ਵੱਲ ਆਪਣੇ ਘੱਲੇ ਹੈਗੇ ਆ। ਗ੍ਰੀਸ ਦੇ ਵਿੱਚ ਉਹਨਾਂ ਦੀ ਰੀਫਿਊਲਿੰਗ ਹੋਈ ਹੈਗੀ ਆ। ਸੋ ਹੋਪਫੁਲੀ ਉਹ ਕਹਿੰਦੇ ਵੀ ਅਸੀਂ ਆਪਣੇ ਜਿਹੜੇ ਸਿਟੀਜ਼ਨ ਆ ਉੱਥੋਂ ਕੱਢਣ ਜਾ ਰਹੇ ਹੈਗੇ ਆ। ਸੋ ਜਾਪਾਨ, ਜਰਮਨ ਆਲਰੇਡੀ ਇਹਨਾਂ ਨੇ ਅਨਾਉਂਸ ਕਰ ਦਿੱਤਾ ਆ, ਆਲਰੇਡੀ ਇਹਦੇ ਤੇ ਵਰਕਆਊਟ ਕਰ ਰਹੇ ਆ ਵੀ ਆਪਾਂ ਉੱਥੋਂ ਜੋ ਕੱਢ ਰਹੇ ਆ ਆਪਣੇ ਸਿਟੀਜ਼ਨਸ ਨੂੰ। ਰਸ਼ੀਆ ਨੇ ਇਹ ਕਿਹਾ ਵੀ ਜਿਹੜੀ ਉਹਨਾਂ ਦੀ ਐਮਬੈਸੀ ਖਾਰਤੂਮ ਦੇ ਵਿੱਚ ਹੈਗੀ ਆ, ਉਹ ਆਪਣੀ ਐਮਬੈਸੀ ਦੇ ਲੋਕਾਂ ਦੇ ਨਾਲ ਇਨ ਟੱਚ ਆ, ਤੇ ਜੋ ਲੋਕ ਉੱਥੇ ਟਰੈਪ ਹੋਏ ਹੈਗੇ ਆ ਉਹਨਾਂ ਨੂੰ ਅਸੀਂ ਬਹੁਤ ਜਲਦੀ ਸੇਫਲੀ ਆਪਣੇ ਮੁਲਕ ਦੇ ਵਿੱਚ ਵਾਪਸ ਲੈ ਆਵਾਂਗੇ। ਐਂਟਨੀ ਬਲਿੰਕਨ US ਸੈਕਟਰੀ ਆਫ ਸਟੇਟ ਜਿਹੜੇ ਉਹਨਾਂ ਨੇ ਕਿਹਾ ਵੀ ਅਮਰੀਕਨ ਡਿਪਲੋਮੈਟਿਕ ਕਨਵੋਏ ਉਸ ਦੇ ਉੱਤੇ ਵੀ ਹਮਲਾ ਹੋਇਆ ਆ, ਤੇ ਇਹ ਜਿਹੜੇ ਦੋ ਰਾਈਵਲ ਜਿਹੜੇ ਜਰਨਲਸ ਇੱਕ ਦੂਜੇ ਦੇ ਸਾਹਮਣੇ ਜਿਹੜੇ ਉਹ ਲੜ ਰਹੇ ਆ। ਕਈ ਲੋਕ ਇਸ ਨੂੰ ਅਮਰੀਕਾ ਤੇ ਰੂਸ ਦੀ ਪ੍ਰੋਕਸੀ ਵਾਰ ਵੀ ਜਿਹੜੀ ਉਹ ਕਹਿ ਰਹੇ ਆ ਵੀ ਇੱਕ ਪਾਸੇ ਉਧਰ ਨੂੰ ਸਪੋਰਟ ਆ, ਇੱਕ ਪਾਸੇ ਨੂੰ ਜਿਹੜਾ ਉਹ ਰੂਸ ਸਪੋਰਟ ਕਰ ਰਿਹਾ, ਤੇ ਇੱਕ ਨੂੰ ਜਿਹੜਾ ਉਹ ਅਮਰੀਕਾ ਸਪੋਰਟ ਕਰ ਰਿਹਾ। ਸ਼ੈਲਟਰ ਇਨ ਪਲੇਸ ਤੇ ਸਿਰਫ ਇਹਨਾਂ ਨੇ ਅਮਰੀਕੀ ਨਾਗਰਿਕਾਂ ਨੂੰ ਸੁਡਾਨ ਦੇ ਵਿੱਚ ਜਿਹੜੇ ਉਹ ਆਦੇਸ਼ ਦਿੱਤੇ ਨੇ, ਇਹ ਉਹਨਾਂ ਨੂੰ ਕਿਹਾ ਆ ਅਮਰੀਕੀ ਨਾਗਰਿਕ ਜਿਹੜੇ ਉੱਥੇ ਰਹਿ ਰਹੇ ਆ। 185 ਲੋਕ ਹੁਣ ਤੱਕ ਮਰ ਚੁੱਕੇ ਆ, 1800 ਤੋਂ ਵੱਧ ਇਸ ਦੇ ਵਿੱਚ ਜ਼ਖਮੀ ਹੋ ਚੁੱਕੇ ਆ। ਖਾਰਤੂਮ ਤੋਂ ਇਹ ਜਿਹੜੀ ਲੜਾਈ ਜਿਹੜੀ ਹਰਜੋਤ ਸਿੰਘ ਜੀ ਸ਼ੁਰੂ ਜਿਹੜੀ ਉਹ ਹੋਈ ਸੀ, ਇੱਦਾਂ ਲੱਗਦਾ ਹੈ ਵੀ ਫੇਲ ਹੋਏ ਨੇਸ਼ਨਸ ਦੇ ਵਿੱਚ ਸੁਡਾਨ ਦਾ ਨਾਮ ਵੀ ਜਿਹੜਾ ਜਲਦ ਜਿਹੜਾ ਉਹ ਜੁੜ ਜਾਊਗਾ, ਕਿਉਂਕਿ ਇੰਟਰਨਲ ਸਿਵਲ ਵਾਰ ਜਿਹੜੀ ਆ, ਕੋਈ ਵੀ ਆ ਆਪਸੀ ਦੋ ਗੁੱਟਾਂ ਦੀ ਜਿਹੜੀ ਲੜਾਈ ਆ, ਉਹ ਕਦੀ ਵੀ ਸੁਖਾਲੀ ਕਿਸੇ ਮੁਲਕ ਦੇ ਲਈ ਨਹੀਂ ਰਹਿੰਦੀ ਹੁੰਦੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਪੰਜਾਬੀਆਂ ਦਾ ਦਿਮਾਗ ਖਰਾਬ ਹੋ ਗਿਆ, ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਜਿਹੜੇ ਉਹ ਚੱਲ ਰਹੇ ਆ। ਮੰਟੀਕੇ ਤੋਂ ਇਹ ਜਿਹੜੀ ਖਬਰ ਆ ਰਹੀ ਆ, ਮੰਟੀਕੇ ਦੀ ਇੱਕ ਕਾਫੀ ਸ਼ਾਪ 'ਚ ਬਹਿ ਕੇ 3 ਜਿਹੜੇ ਇੱਦਾਂ ਦੇ ਜਿਹੜੇ ਬੰਦੇ ਆ, ਉਹ ਹਿਟਮੈਨ ਹਾਇਰ ਕਰ ਰਹੇ ਸੀ ਵੀ ਆਪਣੇ ਕਿਸੇ ਵਿਰੋਧੀ ਨੂੰ ਆਈਦਰ ਜਾਨੋਂ ਮਾਰਨਾ, ਕਟਵਾਉਣਾ ਜਾਂ ਬਿਜ਼ਨਸ ਦੇ ਵਿੱਚ ਚੋਰੀਆਂ ਕਰਵਾਉਣੀਆਂ। ਮਾੜੀ ਕਿਸਮਤ ਨੂੰ ਜਿਹੜਾ ਬੰਦਾ ਇਹ ਹਾਇਰ ਕਰ ਰਹੇ ਸੀ, ਉਹ FBI ਦਾ ਇਨਫੋਰਮੈਂਟ ਸੀਗਾ, ਜਿਹੜਾ ਕਿ ਹਿਟਮੈਨ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਪੇਸ਼ ਕਰ ਰਿਹਾ ਸੀ। ਮੰਟੀਕਾ ਦਾ ਰਹਿਣ ਵਾਲਾ ਜਗਨਿੰਦਰ ਸਿੰਘ ਬੋਪਾਰਾਏ, ਉਸ ਨੇ ਇਸ FBI ਇਨਫੋਰਮੈਂਟ ਨੂੰ ਜਿਹੜਾ ਹਿਟਮੈਨ ਬਣ ਕੇ ਉਹਦੇ ਕੋਲ ਗਿਆ ਸੀ, ਉਹ ਪੇਸ਼ ਹੋਇਆ ਉੱਥੇ ਕਾਫੀ ਸ਼ਾਪ ਦੇ ਵਿੱਚ। ਉਹਨੇ $6000 ਉਸ ਨੂੰ ਆਫਰ ਕੀਤਾ ਤਾਂ ਜੋ ਇੱਕ ਜਿਸ ਨੂੰ ਕਿਸੇ ਇੱਕ ਨੂੰ ਜਿਹੜੀ ਕੁੱਟਮਾਰ ਕਰਨ ਦੇ ਲਈ। ਬੋਪਾਰਾਏ ਨੇ ਬਾਅਦ 'ਚ ਰਮੇਸ਼ ਕੁਮਾਰ ਬਿਰਲਾ ਜੂਨੀਅਰ ਤੇ ਸ਼ਮਿੰਦਰਜੀਤ ਸਿੰਘ ਸੰਧੂ ਇਹਨਾਂ ਨੂੰ ਜਿਹੜਾ ਉਹ ਸੱਦਿਆ, ਤੇ ਫਿਰ ਇਹਨਾਂ ਨੇ ਕਹਿੰਦੇ ਵੀ ਇੱਕ ਹੋਰ ਬੰਦੇ ਨੂੰ ਉਸ ਨੂੰ ਮਰਡਰ ਫਾਰ ਹਾਇਰ ਦੇ ਲਈ ਇਹਨਾਂ 3 ਜਾਣਿਆਂ ਨੇ ਮਿਲ ਕੇ ਵਿਉਂਤ ਕਹਿੰਦੇ ਵੀ ਉਹ ਬਣਾ ਰਹੇ ਸੀਗੇ। FBI ਇਨਫੋਰਮੈਂਟ ਜਿਹੜਾ ਐਜ਼ ਏ ਹਿਟਮੈਨ ਪੋਜ਼ ਕਰ ਰਿਹਾ ਸੀ, ਉਸ ਨੂੰ ਵੀ ਇਹਨਾਂ ਨੇ ਜਿਹੜੀਆਂ ਆ ਕੋਈ ਹੋਰ ਜੌਬਸ ਦੇ ਬਾਰੇ ਦੱਸਿਆ, ਜਿਹਦੇ ਵਿੱਚ ਕਿਸੇ ਬਿਜ਼ਨਸ ਨੂੰ ਰੌਬ ਕਰਨਾ ਤੇ ਕਿਸੇ ਬੰਦੇ ਨੂੰ ਡਿਸਅਪੀਅਰ ਕਰਾਉਣਾ ਸੀ। ਮੀਟਿੰਗ ਤੋਂ ਬਾਅਦ ਦੇ ਵਿੱਚ ਇਹ ਮੰਨੇ ਵੀ ਭਾਈ ਇਨਫੋਰਮੈਂਟ ਜਿਹੜਾ FBI ਦਾ ਸੀਗਾ ਵੀ ਤੈਨੂੰ $10,000 ਅਸੀਂ ਦਿੰਨੇ ਆ ਤੇ ਇਸ ਬੰਦੇ ਨੂੰ
ਮਰਡਰ ਇੱਕ ਹਿਸਾਬ ਦੇ ਨਾਲ ਡਿਸਅਪੀਅਰ ਜਿਹੜਾ ਉਹ ਤੁਸੀਂ ਕਰਵਾ ਦਿਓ। ਤੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੇ ਇਹਨਾਂ ਤਿੰਨਾਂ ਬੰਦਿਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਆ, ਫੈਡਰਲ ਕਸਟਡੀ ਦੇ ਵਿੱਚ ਰੱਖਿਆ ਆ। ਇਹਨਾਂ ਤਿੰਨਾਂ ਦੇ ਉੱਤੇ ਕੌਨਸਪੀਰੇਸੀ ਟੂ ਯੂਜ਼ ਇੰਟਰਸਟੇਟ ਕਾਮਰਸ ਫੈਸਿਲਿਟੀਜ਼ ਐਂਡ ਇਨ ਕਮਿਸ਼ਨ ਆਫ ਮਰਡਰ ਫਾਰ ਹਾਇਰ ਉਸ ਦੇ ਜਿਹੜੇ ਚਾਰजेस ਆ ਉਹ ਲਾਏ ਆ। ਕਹਿੰਦੇ ਆ ਵੀ ਜੇ ਇਹ ਇਸ ਦੇ ਵਿੱਚ ਕਨਵਿਕਟ ਹੋ ਜਾਂਦੇ ਆ, $2.5 ਲੱਖ ਦੇ ਜੁਰਮਾਨੇ ਦੇ ਨਾਲ 10 ਸਾਲ ਦੀ ਸਜ਼ਾ ਜਿਹੜੀ ਉਹ ਹੋ ਸਕਦੀ ਆ। ਲੋਕ ਕਿਹੜੇ ਪਾਸੇ ਵੱਲ ਨੂੰ ਜਿਹੜੇ ਉਹ ਹਰਜੋਤ ਸਿੰਘ ਜੀ ਤੁਰ ਪਏ ਆ, ਸਮਝ ਜਿਹੜੀ ਉਹ ਨਹੀਂ ਆ ਰਹੀ। ਐਡੇ ਕਿਹੜੇ ਕਿਸੇ ਦੇ ਨਾਲ ਰੰਜਿਸ਼ਾਂ ਜਿਹੜੀਆਂ ਉਹ ਹੋ ਗਈਆਂ ਵੀ ਤੁਸੀਂ ਡਾਲਰ ਦੇ ਕੇ ਲੋਕਾਂ ਨੂੰ ਕਟਵਾਉਣ ਮਰਵਾਉਣ ਵਾਲੇ ਪਾਸੇ ਨੂੰ ਜਿਹੜਾ ਉਹ ਚੱਲੇ ਆ। ਭਾਈ ਸੰਭਲ ਜਾਓ, ਇਹ ਨਹੀਂ ਤਾਂ ਜਿਹੜੀ ਕਿਸ਼ਤੀ ਆ ਇਹ ਡੁੱਬਦੀ ਜਾਂਦੀ ਹੈ ਜੀ। ਬਹੁਤ ਬਦਨਾਮੀ ਫਿਰ ਪੰਜਾਬੀਆਂ ਦੀ, ਸਿੱਖਾਂ ਦੀ ਆਲ ਓਵਰ ਹੁੰਦੀ ਆ। ਸੋ ਇਹ ਵੀ ਦੱਸਦੀ ਜਾਈਏ ਵੀ ਇਹ ਕਨਵਿਕਟ ਨਹੀਂ ਹੋਏ, ਇਹਨਾਂ ਦੇ ਉੱਤੇ ਚਾਰਜ ਲਾਏ ਗਏ ਆ। ਤੇ 3 ਜਾਣੇ ਜਗਨਿੰਦਰ ਸਿੰਘ ਬੋਪਾ ਰਾਏ ਤੇ ਰਮੇਸ਼ ਕੁਮਾਰ ਵਿਰਲਾ ਜੂਨੀਅਰ ਤੇ ਸ਼ਮਿੰਦਰਜੀਤ ਸਿੰਘ ਸੰਧੂ। ਸੋ ਪਹਿਲਾਂ ਜਦੋਂ ਇਹਨਾਂ ਨੇ ਹਾਇਰ ਕੀਤਾ ਬੰਦਾ ਵੀ ਕਿਸੇ ਨੂੰ ਕੁੱਟਣਾ ਮਾਰਨਾ ਆ, $6000 ਦੇਣਾ ਆ, ਤੇ ਉਹ FBI ਵਾਲਾ ਹੀ ਬੰਦਾ ਸੀ ਅਨਫੋਰਚੂਨੇਟਲੀ, ਤੇ ਜਾਂ ਫੋਰਚੂਨੇਟਲੀ ਕਹਿ ਲਓ। ਤੇ ਉਹ ਬੰਦੇ ਨੇ ਜਾ ਕੇ ਉਸ ਬੰਦੇ ਨੂੰ ਦੱਸਿਆ ਵੀ ਭਾਈ ਤੈਨੂੰ ਤਾਂ ਏਦਾਂ ਕਰਨ ਨੂੰ ਕਹਿ ਰਹੇ ਆ, ਤੇ ਉਹਨੂੰ ਜਿਹੜਾ ਉਹਨੇ ਸਟੇਜ ਕਰ ਲਿਆ। ਵੀ ਸਟੇਜ ਕਰਨ ਦਾ ਮਤਲਬ ਇਹ ਆ ਵੀ ਵੈਸੇ ਹੀ ਉਹਦੇ ਰੰਗ ਰੁੰਗ ਲਾ ਕੇ ਸ਼ੋਅ ਕਰਤਾ ਵੀ ਅਸੀਂ ਕੁੱਟਦਾ ਤੇ ਪੈਸੇ ਲੈ $6000। ਉਹ ਤੋਂ ਬਾਅਦ ਫਿਰ ਦੂਜੀ ਵਾਰੀ ਉਹਨੇ ਕਿਹਾ ਵੀ ਆ $10000 ਲਓ ਵੀ ਆ ਬੰਦਾ ਮਾਰਨਾ ਹੈਗਾ ਆ, ਤੇ ਨਾਲੇ ਉਹਦਾ ਜਿਹੜਾ ਬਿਜ਼ਨਸ ਆ ਉਹ ਲੁੱਟਣਾ ਹੈਗਾ। ਉਸ ਟਾਈਮ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਤੇ ਉਹਨਾਂ ਦੇ ਉੱਤੇ ਇਹ ਚਾਰजेस ਲਾਏ ਗਏ ਹੈਗੇ ਆ। ਸੋ ਅੱਜ ਦੀਆਂ ਜਿੰਨੀਆਂ ਵੀ ਟੌਪ ਦੀਆਂ ਅਖਬਾਰਾਂ ਆ ਜਾਂ TV ਚੈਨਲ ABC 10 ਆ, ਮੋਡੈਸਟੋ ਵੀ ਆ, ਸੈਕਰਾਮੈਂਟੋ ਵੀ ਆ, ਇਹ ਸਾਰਿਆਂ ਨੇ ਇਹ ਜਿਹੜੀ ਖਬਰ ਆ ਇਹ ਸਾਂਝੀ ਕੀਤੀ ਆ। ਮੰਟੀਕਾ ਸ਼ਹਿਰ ਇਦਾਂ ਦਾ ਸ਼ਹਿਰ ਆ ਯੂਬਾ ਸਿਟੀ ਤੋਂ ਬਾਅਦ ਜਿੱਥੇ ਸਭ ਤੋਂ ਵੱਡੀ ਪੋਪੂਲੇਸ਼ਨ ਵਾਈਜ਼ ਜੇ ਦੇਖਿਆ ਜਾਵੇ ਕੈਲੀਫੋਰਨੀਆ 'ਚ ਜੇ ਦੇਖਿਆ ਜਾਵੇ, ਜਿੱਥੇ ਪੰਜਾਬੀਆਂ ਦੀ ਗਾੜੀ ਵਸੋਂ ਆ, ਪਹਿਲਾਂ ਯੂਬਾ ਸਿਟੀ ਫਿਰ ਮੰਟੀਕਾ ਆਉਂਦਾ ਹੈਗਾ। ਹੁਣ ਮੰਟੀਕਾ ਪਿਛਲੇ ਦਿਨਾਂ ਤੋਂ ਹੀ, ਜਦ ਤੋਂ ਹੀ 17 ਜਣਿਆਂ ਨੂੰ ਵੀ ਅਰੈਸਟ ਕੀਤਾ ਆ, ਉਸ ਤੋਂ ਪਹਿਲਾਂ ਵੀ ਇਹ ਕਾਫੀ ਜਿਹੜਾ ਬੈਡ ਨੇਮ ਬਣਦਾ ਜਾ ਰਿਹਾ ਆ, ਸੁਰਖੀਆਂ 'ਚ ਆ ਰਿਹਾ ਜਾਂ ਸੁਰਖੀਆਂ 'ਚ ਆ। ਹੋਪਫੁਲੀ ਮੰਟੀਕੇ ਸ਼ਹਿਰ ਦੇ ਜਿਹੜੇ ਮੇਅਰ ਆ ਉਹ ਵੀ ਪੰਜਾਬੀ ਮੂਲ ਦੇ ਹੀ ਆ, ਵੀ ਐਕਟ ਕਰਨਗੇ ਤਾਂ ਕਿ ਜਿਹੜਾ ਆ ਉਹ ਸ਼ਹਿਰ ਦਾ ਜਿਹੜਾ ਨਾਮ ਆ ਫਿਰ ਚਮਕਦਾ ਰਹੇ, ਤੇ ਆਪਣੇ ਜਿਹੜੇ ਬੰਦੇ ਆ ਉਹ ਵੀ ਬੰਦੇ ਬਣਨ। ਵੀ ਭਰਾਵੋ ਤੁਸੀਂ ਆਹ ਛੋਟੀਆਂ ਗੱਲਾਂ ਕਰਕੇ ਆਪਣੀ ਪੂਰੀ ਕਮਿਊਨਿਟੀ ਦਾ ਜਿਹੜਾ ਨਾਂ ਆ ਉਹ ਆਪਣੀ ਜ਼ਿੰਦਗੀ ਦਾ ਦੇਖੋ ਹੁਣ ਗਾਲਣਗੇ। ਹੁਣ ਦੇਖੋ FBI ਇਨਫੋਰਮੈਂਟ ਨੂੰ ਉਹਨੇ ਕਿੱਦਾਂ ਕੀਤੀਆਂ, 30,000 ਕੁੱਲ ਉਹਨੇ ਦੇਣਾ ਸੀਗਾ, 10,000 ਡਾਊਨ ਪੇਮੈਂਟ ਜਿਹੜੀ ਉਹ ਦਿੱਤੀ ਸੀਗੀ ਕਤਲ ਕਰਨ ਦੇ ਲਈ, 30,000 ਦੇ ਵਿੱਚ ਕੀਤੀ ਸੀ। ਇੱਕ ਮੰਟੀਕਾ ਤੋਂ ਜਿਹੜਾ ਬੋਪਾ ਰਾਏ 46 ਸਾਲਾਂ ਦਾ, ਮੰਟੀਕਾ ਤੋਂ ਜਿਹੜਾ ਰਮੇਸ਼ ਕੁਮਾਰ ਆ ਉਹ ਡਬਲਿਨ ਤੋਂ, ਤੇ ਸ਼ਮਿੰਦਰਜੀਤ ਟ੍ਰੇਸੀ ਤੋਂ। ਇਹ ਜਾਣਿਆਂ ਨੇ ਹੁਣ ਮਿਲ ਕੇ ਕੀਤਾ। ਸੋ ਟਵਿਸਟ ਇਹ ਸੀਗਾ ਵੀ ਕਹਿੰਦੇ ਵੀ ਪਹਿਲਾਂ ਸਾਨੂੰ ਇਨਫੋਰਮੈਂਟ ਨੂੰ ਕਹਿੰਦਾ ਤੂੰ ਦਿਖਾ ਦੇ ਸਹੀ ਬੰਦਾ ਮਾਰ ਵੀ ਸਕਦਾ ਕਿ ਨਹੀਂ। ਸੋ $6000 ਦੇ ਕੇ ਉਹਨੇ ਉਹ ਚੋਂ $1,000 ਡਾਊਨ ਪੇਮੈਂਟ ਦੇ ਕੇ ਬੰਦਾ ਕਟਵਾਉਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਵੀ ਅਸੌਲਟ ਕਰਕੇ ਜਿਹੜਾ ਤੂੰ ਦਿਖਾ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਚੱਲੇ ਆ। ਇਸ ਦੇ ਵਿੱਚ FBI ਵੀ ਇਨਵੋਲਵ ਜਿਹੜੀ ਹਰਜੋਤ ਸਿੰਘ ਜੀ ਹੋਈ, ਇਸ ਦੇ ਨਾਲ ਸਟੇਟ ਤੇ ਲੋਕਲ ਲਾ ਐਨਫੋਰਸਮੈਂਟ ਵੀ ਜਿਹੜੇ ਆ ਉਹ ਇਨਵੋਲਵ ਹੋਏ। ਸੈਨ ਮਕੀਨ ਕਾਊਂਟੀ ਸ਼ੈਰਿਫ, ਪ੍ਰੋਬੇਸ਼ਨ ਡਿਪਾਰਟਮੈਂਟ, ਸਟੈਨੀਸਲਾਸ ਕਾਊਂਟੀ ਸ਼ੈਰਿਫ, ਡਿਸਟ੍ਰਿਕਟ ਅਟਾਰਨੀ, ਮੋਡੈਸਟੋ, ਸੀਰੀਜ਼, ਟਰਲਕ, ਲੈਥਰੋਪ, ਸਟਾਕਟਨ, ਟ੍ਰੇਸੀ, ਡਬਲਿਨ ਦੀ ਜਿਹੜੀ ਪੁਲਿਸ ਆ, ਇਹਨਾਂ ਦੇ ਨਾਲ ਮਿਲ ਕੇ ਇਹਨਾਂ ਤਿੰਨਾਂ ਜਾਣਿਆਂ ਨੂੰ ਜਿਹੜਾ ਇਹਨਾਂ ਨੇ ਹੁਣ ਦਬੋਚ ਲਿਆ ਹੈਗਾ ਆ। ਤੇ ਕਿਉਂਕਿ FBI ਦੇ ਇਨਫੋਰਮੈਂਟ ਦੇ ਨਾਲ ਇਹਨੇ ਇਦਾਂ ਦੀਆਂ ਗੱਲਾਂ ਕੀਤੀਆਂ ਆ, ਹੁਣ ਹੋ ਸਕਦਾ ਵੀ ਕਹਿਣ ਵੀ ਸਾਨੂੰ ਸੈਟਅਪ ਜਿਹੜਾ ਉਹ ਜਾਣ ਬੁੱਝ ਕੇ ਜਿਹੜਾ ਉਹ ਕਰਾਇਆ ਗਿਆ ਸੀਗਾ ਜਾਂ ਕਿੱਦਾਂ ਆ, ਪਰ ਇਟਸ ਰੀਅਲੀ ਬੈਡ ਨੇਮ। ਇਹ ਚੰਗੀ ਗੱਲ ਨਹੀਂ ਹੋ ਰਹੀ ਵੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਆਪਾਂ ਤੁਰ ਪਏ ਆ। ਲੋਕ ਮੋਸਟ ਜਿਹੜੇ ਲੋਕ ਆ ਹਰਜੋਤ ਸਿੰਘ ਜੀ, ਮੈਜੋਰਟੀ ਤਾਂ ਲੋਕ ਸਿਰ ਸਿੱਟ ਕੇ ਕੰਮ ਕਰ ਰਹੇ ਆ ਵੀ ਮਿਹਨਤ ਕਰੀਏ ਕਿ ਚੱਲ 4 ਪੈਸੇ ਕੁਝ ਕਮਾਉਂਦੇ ਆ, ਕੋਈ ਚੰਗੀ ਚੀਜ਼ ਜਿਹੜੀ ਹੋਵੇ ਪਰਿਵਾਰ ਅੱਗੇ ਜਿਹੜੇ ਉਹਨਾਂ ਨੂੰ ਸੈੱਟ ਇੱਥੇ ਕਰੀਏ, ਪਿੱਛੇ ਜਿਹੜੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਜਿਹੜਾ ਉਹ ਘੱਲੀਏ। ਤੇ ਕਿੱਧਰ ਨੂੰ ਗੱਲਾਂ ਜਿਹੜੀਆਂ ਇਹ ਤੁਰ ਪਈਆਂ ਆ, ਲੋਕਾਂ ਦਾ ਦਿਮਾਗ ਹੀ ਜਿਹੜਾ ਹਿੱਲ ਗਿਆ ਆ ਵੀ ਛੋਟੀਆਂ ਗੱਲਾਂ ਜਾਂ ਕਿੱਡੀ ਵੀ ਕੋਈ ਗੱਲ ਹੋਵੇ ਵੀ ਬੰਦਾ ਮਰਵਾ ਦੋ, ਆਹ ਕਰ ਦੋ, ਏਦਾਂ ਕਰ ਦਈਏ, ਇੱਕ ਦੂਜੇ ਨੂੰ ਮਾਰ ਲਈਏ, ਗੈਂਗ ਬਣਾ ਲਈਏ। ਦਿਸ ਇਜ਼ ਰੀਅਲੀ ਬੈਡ। ਮੁੜ ਆਓ ਨਹੀਂ ਤਾਂ ਭਈ ਇਹ ਕਿਸ਼ਤੀ ਡੁੱਬੀ ਲਈ ਸਮਝੋ, ਕੰਮ ਖਰਾਬ ਜਿਹੜਾ ਉਹ ਹੋ ਜਾਣਾ। ਇੱਥੋਂ ਫਿਰ ਮੁੜਿਆ ਨਹੀਂ ਜਾਣਾ ਮੁੜ ਕੇ, ਜੇ ਇਸ ਰਾਹ ਦੇ ਉੱਤੇ ਜ਼ਿਆਦਾ ਜਿਹੜਾ ਤਿਲਕਣ ਦੇ ਉੱਤੇ ਆਪਾਂ
ਚਲੇ ਗਏ। ਜੀ, ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਇੱਕ ਨਿਊਪੋਰਟ ਬੀਚ ਦੀ ਕੰਪਨੀ ਆ, ਉਹ ਕਹਿੰਦੇ ਵੀ ਅਸੀਂ ਲਾਸ ਐਂਜਲਸ ਤੋਂ ਸੈਨ ਫਰਾਂਸਿਸਕੋ ਦੇ ਲਈ ਇੱਕ ਫਸਟ ਕਲਾਸ ਪੈਸੇਂਜਰ ਟ੍ਰੇਨ ਸਰਵਿਸ ਸ਼ੁਰੂ ਕਰਨ ਜਾ ਰਹੇ ਹੈਗੇ ਆ। ਡ੍ਰੀਮਰਜ਼ ਲਾਈਨਸ ਇਨਕਾਰਪੋਰੇਸ਼ਨ ਨਾਮ ਦੀ ਇਹ ਕੰਪਨੀ ਉਹ ਲਾਈਨ ਅਪ ਕਰ ਰਹੀ ਆ ਆਪਣੇ ਰੇਲ ਕਾਰਸ, ਫਾਈਨਾਂਸਿੰਗ, ਸਟਾਫਿੰਗ, ਹੋਰ ਐਗਰੀਮੈਂਟ ਜੋ ਵੀ ਚਾਹੀਦਾ ਹੈਗਾ। ਸੋ ਇਹ ਜਿਹੜੀ ਟ੍ਰੇਨ ਆ 10 ਵਜੇ ਦੇ ਕਰੀਬ ਚੱਲਿਆ ਕਰੂਗੀ ਸਦਰਨ ਕੈਲੀਫੋਰਨੀਆ ਤੋਂ, 8:30 ਵਜੇ ਦੇ ਕਰੀਬ ਪਹੁੰਚ ਜਾਇਆ ਕਰੂਗੀ ਸੈਨ ਫਰਾਂਸਿਸਕੋ ਦੇ ਵਿੱਚ। ਸੇਮ ਰਾਊਟ ਹੋਊਗਾ ਇਹਦਾ ਜਿਹੜਾ ਐਮਟ੍ਰੈਕ, ਕੋਸਟ, ਸਟਾਰਲਾਈਟ ਯੂਜ਼ ਕਰਦੀ ਆ। ਸੋ ਕਿਰਾਇਆ ਜਿਹੜਾ ਇਹਦਾ $300 ਤੋਂ ਲੈ ਕੇ $1000 ਤੱਕ ਹੋਊਗਾ। ਸੋ ਇਹ ਫਸਟ ਕਲਾਸ ਬੜੀ ਲਗਜ਼ਰੀ ਸਟਾਈਲ ਦੀ ਜੋ ਟ੍ਰੇਨ ਆ ਇਹ ਹੋਊਗੀ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਹਾਈ ਸਪੀਡ ਬੁਲਟ ਟ੍ਰੇਨ ਇਹ ਵੀ ਗੱਲਬਾਤ ਚੱਲ ਰਹੀ ਸੀ ਵੀ ਸਦਰਨ ਕੈਲੀਫੋਰਨੀਆ ਤੋਂ ਲਾਸ ਵੈਗਸ ਦੇ ਲਈ ਵੀ ਜਿਹੜੀ ਇਸ ਕੰਪਨੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ। ਸੋ ਜਿਹੜੀ ਬ੍ਰਾਈਟ ਲਾਈਨ ਕੰਪਨੀ ਆ ਜੋ ਇਹ ਸਾਰਾ ਸਿਸਟਮ ਨੂੰ ਬਿਲਟ ਅਪ ਕਰਦੀ ਆ, ਉਹਨਾਂ ਨੇ ਹਾਈ ਸਪੀਡ ਰੇਲ ਲੇਬਰ ਕੋਲੀਸ਼ਨ ਦੇ ਨਾਲ ਤੇ ਹੋਰ 13 ਰੇਲ ਯੂਨੀਅਨਸ ਜੋ ਰਿਪਰੈਜ਼ੈਂਟ ਕਰਦੀਆਂ, ਉਹਨਾਂ ਦੇ 1,60,000 ਫਰੇਟ, ਰੀਜਨਲ, ਕਮਿਊਟਰ, ਪੈਸੇਂਜਰ ਰੇਲ ਰੂਟ ਵਰਕਰਸ, ਇਹਨਾਂ ਸਾਰਿਆਂ ਨਾਲ ਰਲ ਕੇ ਜਿਹੜਾ ਐਗਰੀਮੈਂਟ ਕੀਤਾ ਹੈਗਾ ਆ। ਅਮਰੀਕਨਸ ਚਾਹੁੰਦੇ ਆ ਵੀ ਹਾਈ ਸਪੀਡ ਰੇਲ ਜਾਂ ਬ੍ਰਾਈਟ ਲਾਈਨ ਵੈਸਟ ਤੇ ਹਾਈ ਸਪੀਡ ਰੇਲ ਲੇਬਰ ਕੋਲੀਸ਼ਨ ਡਿਲੀਵਰ ਕਰੇ ਕੁਛ ਨਾ ਕੁਛ, ਕਿਉਂਕਿ ਫ੍ਰਿਜ਼ਨੋ ਤੋਂ ਜਿਹੜਾ ਬੇ ਏਰੀਏ ਨੂੰ ਹਾਈ ਸਪੀਡ ਵਾਲਾ ਪ੍ਰੋਜੈਕਟ ਆ ਉਹਦੇ 'ਚ ਤਾਂ ਬਿਲੀਅਨਸ ਆਫ ਡਾਲਰ ਵੇਸਟ ਵੀ ਹੋਏ ਆ, ਬਹੁਤ ਸਾਰੇ ਲੱਗੇ ਆ, ਤੇ ਪਤਾ ਨਹੀਂ ਹਜੇ ਹੋਰ ਕਿੰਨੇ ਸਾਲ ਉਹਨੂੰ ਕੰਪਲੀਟ ਕਰਨ ਨੂੰ ਲੱਗਣੇ ਹੈਗੇ ਆ। ਪਰ ਜਿਹੜਾ ਇਹ ਪ੍ਰੋਜੈਕਟ ਦੀ ਮੈਂ ਗੱਲ ਦੱਸ ਰਿਹਾ, ਇਹਦੇ 'ਚ ਉਹ ਕਹਿੰਦੇ ਵੀ $10 ਬਿਲੀਅਨ ਦੀ ਇੱਕ ਇਨਵੈਸਟਮੈਂਟ ਹੋਊਗੀ ਜਿਹੜੀ ਬ੍ਰਾਈਟ ਲਾਈਨ ਵੈਸਟ ਕਰ ਰਹੀ ਹੈਗੀ ਆ, ਤੇ 35,000 ਦੇ ਕਰੀਬ ਜੌਬਸ ਕ੍ਰੀਏਟ ਹੋਣਗੀਆਂ ਤੇ 1,000 ਪਰਮਾਨੈਂਟ ਜੌਬਸ ਕ੍ਰੀਏਟ ਹੋਣਗੀਆਂ। ਇੱਕ ਇਲੈਕਟ੍ਰਿਕ ਟ੍ਰੇਨ ਜੋ ਆ 200 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲੂਗੀ, ਜਿਹੜੀ ਲਾਸ ਵੈਗਸ ਤੋਂ ਜਿਹੜੀ ਉਧਰ ਨੂੰ ਜਾਣੀ ਹੈਗੀ ਆ ਸਦਰਨ ਕੈਲੀਫੋਰਨੀਆ ਨੂੰ, LA ਵਾਲੇ ਪਾਸੇ ਜੀ। ਉਹ ਭਾਈ ਜਿਹੜੀ ਹੈਗੀ ਉਹ ਤਾਂ ਪਹਿਲਾਂ ਬਣਾ ਲਓ ਇੱਕ ਨਵੀਂ ਜਿਹੜੀਆਂ ਲਾਈਨਾਂ ਜਿਹੜੀਆਂ ਸੋ ਹੋਪਫੁਲੀ ਜੇ ਪ੍ਰਾਈਵੇਟ ਕੰਪਨੀ ਬਣਾ ਰਹੀ ਆ ਦੈਨ ਇਟਸ ਨਾਟ ਟੈਕਸ ਪੇਅਰਸ ਮਨੀ, ਹੈ ਨਾ? ਨਹੀਂ, ਟੈਕਸ ਪੇਅਰ ਹੀ ਆ, ਗ੍ਰਾਂਟ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਹੀ ਜਿਹੜੀ ਹਰਜੋਤ ਸਿੰਘ ਜੀ ਮਿਲ ਰਹੀ ਆ। ਸੋ ਇਵੈਂਚੁਅਲੀ ਮਨੀ ਦਾ ਟੈਕਸ ਪੇਅਰ ਦੀ ਜਿਹੜੀ ਇਸ ਦੇ ਵਿੱਚ ਲੱਗਣੀ ਆ। ਪਰ ਪਬਲਿਕ ਟਰਾਂਸਪੋਰਟ ਦਾ ਭੱਠਾ ਜਿਹੜਾ ਆ ਇੱਥੇ ਦੀ ਆਟੋ ਲੌਬੀ ਨੇ ਜਿਹੜਾ ਪੂਰੀ ਤਰ੍ਹਾਂ ਕਹਿ ਲਓ ਵੀ ਬਿਠਾਇਆ ਆ। ਸੋ ਆਪਾਂ ਜਾਣਦੇ ਹੀ ਆ ਵੀ ਕਿਸ ਪਾਸੇ ਵੱਲ ਨੂੰ ਗੱਲ ਚੱਲਦੀ ਆ। ਤੇ ਜਾਂਦੇ ਜਾਂਦੇ ਗੱਲ ਕਰ ਲਈਏ ਟੈਸਲਾ ਦੀ। ਇਹਨਾਂ ਨੇ ਇੱਕ ਵਾਰੀ ਫੇਰ ਇਸ ਸਾਲ ਦੇ ਵਿੱਚ ਕਹਿੰਦੇ ਵੀ 6ਵੀਂ ਵਾਰ ਆਪਣੀਆਂ ਗੱਡੀਆਂ ਦੀਆਂ ਪ੍ਰਾਈਸਾਂ ਜਿਹੜੀਆਂ ਉਸ ਦੇ ਵਿੱਚ ਕਟੌਤੀ ਕਰ ਦਿੱਤੀ ਆ। ਮਾਡਲ ਵਾਈ ਜਿਹੜੀ ਲੌਂਗ ਰੇਂਜ ਹੈਗੀ ਆ ਉਸ ਦਾ $3,000 ਤੇ ਜਿਹੜਾ ਮਾਡਲ 3 ਆ ਰੀਅਰ ਵੀਲ ਡਰਾਈਵ ਉਹਦਾ $2,000 ਪ੍ਰਾਈਸ ਜਿਹੜਾ ਇਹਨਾਂ ਨੇ ਫੇਰ ਘਟਾ ਦਿੱਤਾ। ਅੱਜ ਜਿਹੜੀ ਮਾਰਕੀਟ ਕਲੋਜ਼ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਪਣੀਆਂ ਅਰਨਿੰਗ ਰਿਪੋਰਟਸ ਜਿਹੜੀਆਂ ਆ ਉਹ ਪੇਸ਼ ਕਰਨੀਆਂ। ਬਿਲਕੁਲ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਪ੍ਰਾਈਸਿਸ ਦੇ ਵਿੱਚ ਕਟੌਤੀ ਕਰ ਦਿੱਤੀ ਆ। ਇਹਦੇ ਨਾਲ 2% ਤੋਂ ਵੱਧ ਇਹਨਾਂ ਦੇ ਸ਼ੇਅਰ ਦੇ ਪ੍ਰਾਈਸਿਸ ਜਿਹੜੇ ਉਹ ਥੱਲੇ ਨੂੰ ਜਾ ਰਹੇ ਹੈਗੇ ਆ, ਚਲੇ ਗਏ ਹੈਗੇ ਆ। ਸੋ ਮਾਡਲ 3 ਦੀਆਂ ਇਹਨਾਂ ਨੇ ਜਿਹੜੀਆਂ 6 ਕੱਟਸ ਕੀਤੀਆਂ ਉਹਦੇ ਵਿੱਚ 11% ਤੇ ਜਿਹੜਾ ਬੇਸ ਮਾਡਲ ਵਾਈ ਆ 20% ਪ੍ਰਾਈਸ ਨੇ ਕਟੌਤੀਆਂ ਜਿਹੜੀਆਂ ਇਸ ਦੇ ਵਿੱਚ ਕਰ ਦਿੱਤੀਆਂ ਆ। ਆਪਾਂ ਇਹ ਵੀ ਦੇਖਿਆ ਵੀ ਜਿਹੜੇ ਟੈਕਸ ਕ੍ਰੈਡਿਟਸ ਆ ਉਹ ਵੀ ਹੌਲੀ ਹੌਲੀ ਇਲੈਕਟ੍ਰਿਕ ਗੱਡੀਆਂ ਦੇ ਉੱਤੇ ਘਟਣੇ ਜਿਹੜੇ ਸ਼ੁਰੂ ਹੋ ਗਏ ਆ। ਮੇਬੀ ਉਸੇ ਨੂੰ ਬੈਲੈਂਸ ਕਰਨ ਦੀ ਇਹ ਪ੍ਰਾਈਸ ਕੱਟ ਕਰਨ ਦੇ ਵਿੱਚ ਜਿਹੜੀ ਕੋਸ਼ਿਸ਼ ਆ। ਪਰ ਨਾਲ ਦੇ ਨਾਲ ਦੂਜੀ ਚੀਜ਼ ਇਹ ਵੀ ਆ ਵੀ ਹੁਣ ਇਹਨਾਂ ਨੂੰ ਟੱਕਰ ਵੀ ਬਹੁਤ ਮਿਲ ਰਹੀ ਆ। ਹੋਰ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਦੇ ਦੁਆਰਾ ਇਲੈਕਟ੍ਰਿਕ ਗੱਡੀਆਂ ਮਾਰਕੀਟ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਜਿਹੜੀਆਂ ਇਹਨਾਂ ਦੇ ਨਾਲੋਂ ਸਸਤੀਆਂ ਹੈ, ਤੇ ਫਿਰ ਮਾਰਕੀਟ ਸ਼ੇਅਰ ਜਿਹੜਾ ਜ਼ਰੂਰ ਇਹਨਾਂ ਨੂੰ ਘਟਣ ਦਾ ਵੀ ਡਰ ਜਿਹੜਾ ਇਸ 'ਚ ਰਹਿੰਦਾ ਆ। ਤੇ ਜਾਂਦੇ ਜਾਂਦੇ ਆਪਾਂ ਪ੍ਰੋਗਰਾਮ ਵੀ ਦੱਸਦੇ ਜਾਈਏ, ਕਿਉਂਕਿ ਬਹੁਤ ਵਾਰ ਸਾਡੇ ਸਰੋਤੇ ਪੁੱਛਦੇ ਰਹਿੰਦੇ ਵੱਖ-ਵੱਖ ਪ੍ਰੋਗਰਾਮਾਂ ਦੇ ਅੱਜ ਦੇ ਹੁਣ ਤੋਂ ਬਾਅਦ ਕਿਹੜੇ-ਕਿਹੜੇ ਪ੍ਰੋਗਰਾਮ ਚੱਲਣੇ ਆ। ਹਾਂਜੀ ਜੀ, ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਹੋਊਗਾ ਜੀ 11 ਵਜੇ ਤੱਕ, 11 ਤੋਂ 1 ਵਜੇ ਤੱਕ ਨਜ਼ਰੀਆ, ਤੇ 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ 4 'ਚ ਸਾਂਝੀ ਸੱਥ, ਤੇ 4 ਤੋਂ 5:30 ਵਜੇ ਤੱਕ ਵਿਰਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਤੱਕ ਪ੍ਰੋਗਰਾਮ ਗੁਰਬਾਣੀ ਦਾ ਸ਼ਾਮ ਦੇ ਦੀਵਾਨ, 8:30 ਵਜੇ ਦੀਪਕ ਸ਼ਰਮਾ ਚਨਾਰਥਨ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਜਿਹੜਾ ਪੇਸ਼ ਕੀਤਾ ਜਾਊਗਾ। ਸੋ ਪ੍ਰੋਗਰਾਮ ਚੱਲ ਲੈਂਦੇ ਆ ਸਰੋਤਿਆਂ ਤੋਂ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।